ਅਸੀਂ ਜੱਟ ਕੁਲੀਆ ਲਾਣਾ ਸੀ ਤੇ ਡਾਕਟਰ ਸਾਹਿਬ ਲਿਖੇ ਪੜੇ ਬੰਦੇ ਆ ਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਆਹ ਤਰੀਕਾ ਹੁੰਦਾ ਅਸਲ ਦੇ ਵਿੱਚ ਪੂੰਛ ਵੱਢਣ ਦਾ। ਇਹ ਜੀ ਡੰਮੀ ਜਾ ਰਹੀ ਇਹ ਦੇਖੋ ਨਾ ਜੀ, ਹੁਣ ਇਹ ਅਸੀਂ ਇਹਨੂੰ ਗਰਮ ਫਾੜਾ ਕਰਕੇ ਫਾੜਾ ਇਸ ਵਾਸਤੇ ਇਸਤੇਮਾਲ ਕੀਤਾ ਕਿ ਦਾਤੀਆਂ ਅਕਸਰ ਲੋਕ ਕਹਿੰਦੇ ਦਾਤੀ ਲੈ ਆਈਏ ਫਲਾਂ ਚੀਜ਼ ਲੈ ਲਈਏ, ਉਹ ਦਸਤੇ ਸਾਰੇ ਸੜ ਜਾਂਦੇ ਆ। ਇੱਕ ਮੁਰਗੀ ਕਿੰਨੇ ਦੀ ਲਈ ਤੁਸੀਂ? ਇਹ 1200 ਦੀ ਲਈ ਜੀ ਇੱਕ ਮੁਰਗੀ। 1200 ਬੜੇ ਪੈਸੇ ਆ ਜੀ। ਕੋਈ ਨਹੀਂ ਇਹਦੇ ਜੀ, ਅਗਰ 40 ਰੁਪਏ ਨੂੰ ਵੀ ਅੰਡਾ ਹੋਵੇ ਹਾਂ ਤੇ 30 ਅੰਡਿਆਂ ਨਾਲ ਤਾਂ ਕੀਮਤ ਪੂਰੀ ਹੋ ਜਾਂਦੀ ਹੈ। ਮਾਸ਼ਾਅੱਲਾ, ਵਾਹ ਜੀ ਵਾਹ। ਕਹਿੰਦੇ ਊਂਠਾਂ ਵਾਲੇ ਕਰਜ਼ਈ, ਹਾਂ, ਮੱਝਾਂ ਵਾਲੇ ਪੂਰੇ ਸੂਰੇ, ਗਾਵਾਂ ਵਾਲੇ ਅੱਧ, ਬੱਕਰੀ ਵਾਲੇ ਵੱਧ। ਅਸਲਾਮ ਅਲੈਕੁਮ। ਸਿਆਣੇ ਕਹਿੰਦੇ ਵੀ ਗੰਜਾ ਖੁਰਕਦਾ ਨਹੀਂ, ਜੇ ਖੁਰਕੇ ਤਾਂ ਲਹੂ ਕੱਢ ਲੈਂਦਾ, ਵੀ ਤਾਂ ਹੀ ਤਾਂ ਕਹਿੰਦੇ ਵੀ ਗੰਜੇ ਦੇ ਨਾਉ ਨਹੀਂ ਹੋਣੇ ਚਾਹੀਦੇ। ਉਹ ਹਿਸਾਬ ਬਣਿਆ ਹੋਇਆ ਜੀ ਸਾਡੀ ਮੱਝ ਦਾ, ਵੀ ਮੱਝਾਂ ਹੁੰਦੀਆਂ ਪੂੰਛਾਂ ਨਾਲ। ਪੂੰਛ ਬੜੀ ਸੋਹਣੀ, ਬੜੀ ਨਸਲੀ ਮੱਝ, ਲੰਬੀ ਪੂੰਛ ਸੀ। ਤੇ ਇਹਨੂੰ ਡਾਕਟਰ ਸਾਹਿਬ ਇਹਨੂੰ ਕੀ ਹੋਇਆ ਭਲਾ? ਇਹਨੂੰ ਗੈਂਗਰੀਨ, ਉਹ ਕੀ ਹੁੰਦਾ ਜੀ? ਤੇਲ ਗੈਂਗਰੀਨ ਕੀ ਹੁੰਦਾ ਹੈ? ਮੋਰੀ। ਅੱਛਾ, ਤੇ ਇਹ ਹੁਣ ਹਾਂ, ਪੰਜਾਬੀ ਜਿਹਨੂੰ ਮੋਰੀ ਕਹਿੰਦੇ। ਇਹਦਾ ਨਾ ਹੁਣ ਅਸੀਂ ਦਵਾਈ ਦਾਰੂ ਬੜਾ ਕੀਤਾ ਤੇ ਹੁਣ ਅੱਗੇ ਨਾਲੋਂ ਕੋਈ ਰਾਜੀ ਨਹੀਂ। ਨਹੀਂ, ਇਹ ਰਿਕਵਰੀ ਇਦਾਂ ਨਹੀਂ ਆਉਂਦੀ। ਇਹਨੂੰ ਹਮੇਸ਼ਾ ਯਾਨੀ ਜਿੱਥੋਂ ਇਹ ਬਰਨ ਕਰਨਾ ਪੈਂਦਾ, ਫਿਰ ਇਹ ਸੈੱਟ ਹੋਵੇ। ਅੱਛਾ ਜੀ। ਅੱਛਾ, ਡਾਕਟਰ ਸਾਹਿਬ ਕਹਿੰਦੇ ਆ ਵੀ ਇਹਨੂੰ ਕੱਟ ਕੇ ਨਾ ਤੇ ਡੰਮ ਦਿਓ। ਅੱਛਾ, ਡੰਮਣੀ ਆ। ਤੇ ਸਾਡੇ ਬੰਦੇ ਜੇ ਕੀ ਕਰਦੇ ਆ ਜੀ, ਇਦਾਂ ਰੱਖ ਕੇ ਨਾ ਲੱਕੜ ਤੇ ਉੱਤੇ ਮਾਰ ਕੇ ਕੁਹਾੜੀ ਘੂੜੀ ਆ ਬੁਗਦਾ ਮਾਰ ਕੇ, ਤੇ ਉਹ ਇਦਾਂ ਡੰਗਰ ਨੂੰ ਦੁੱਖ ਬੜਾ ਹੁੰਦਾ। ਤੇ ਡਾਕਟਰ ਸਾਹਿਬ ਨੇ ਦੱਸਿਆ ਵੀ ਇਹਨੂੰ ਪਹਿਲਾਂ ਸੁੰਨ ਕਰਨਾ, ਵੀ ਡੰਗਰ ਨੂੰ ਪੀੜ ਨਾ ਹੋਵੇ, ਵੀ ਜਾਨ ਆ ਇਹਦੇ ਵਿੱਚ ਵੀ, ਇਲਾਜ ਆ ਪੂਰਾ, ਜਾਨ ਆ। ਤੇ ਉਹ ਬੰਦਿਆਂ ਦਾ ਹਿਸਾਬ ਆ। ਇਹ ਕਿੱਥੋਂ ਕੁ ਕਰਨੀ ਹੈ ਜੀ? ਇਹ ਇੱਥੋਂ ਚਲੋ ਜੀ, ਇੱਥੇ ਕਿ ਹਾਰਡ ਹੋ ਗਈ ਹੈ। ਠੀਕ ਹੈ। ਅੱਗੋਂ ਹੋਈ ਓਏ ਮੱਝ ਦੇ ਅੱਗੋਂ। ਇਹਨੂੰ ਮੰਗਾ ਲਾ ਲੈਂਦਾ, ਫਿਰ ਟੀਕਾ ਲਾ ਲੈਂਦਾ, ਫਿਰ ਪੂੰਛ ਫੜ ਲੈਣਾ ਜੀ। ਨਹੀਂ, ਮੈਂ ਆਪੇ ਫੜ ਲੈਣਾ। ਇਹ ਟੀਕਾ ਇੱਥੇ ਕਿਉਂ ਲੱਗਣਾ ਜੀ? ਇਹ ਨਰਵਸ ਸਿਸਟਮ ਇੱਥੋਂ ਸ਼ੁਰੂ ਹੁੰਦਾ ਨਾ ਇਹਦਾ। ਅੱਛਾ, ਤੇ ਪੂੰਛ ਸਾਰੀ ਸੁੰਨ ਹੋ ਜਾਊਗੀ ਇਨਸ਼ਾਅੱਲਾ, ਤੁਸੀਂ ਦੇਖ ਹੀ ਲੈਣੀ। ਇਹ ਪਹਿਲੀ ਵਾਰੀ ਜੀ ਦੇਖਿਆ ਵੀ ਸੁੰਨ ਪੂੰਛ ਇੱਥੋਂ ਹੁੰਦੀ ਹੈ। ਟੀਕਾ ਲਾ ਲਈਏ, ਫਿਰ ਡਾਕਟਰ ਸਾਹਿਬ ਨਾਲ ਗੱਲ ਕਰਦੇ ਹਾਂ। ਲਓ ਜੀ, ਟੀਕਾ ਲੱਗ ਗਿਆ। ਅੱਛਾ ਜੀ, ਇਹ ਜਿਵੇਂ ਅਸੀਂ ਡੰਮਦੇ ਸੀ, ਉਹਨੂੰ ਮੂੰਹ ਕਰਿਓ, ਵੀ ਅਸੀਂ ਜਿਵੇਂ ਬੁਗਦਾ ਰੱਖ ਕੇ ਡੰਮਦੇ ਸੀ, ਹਾਂਜੀ, ਤੇ ਉਹਦੇ ਤੇ ਇਹਦੇ 'ਚ ਕੀ ਫਰਕ? ਉਹਦੇ ਜਿਹਦੇ ਕਿ ਇਹ ਜਾਨਵਰ ਸਕੂਨ ਰਹਿੰਦਾ, ਸਕੂਨ, ਤਕਲੀਫ ਨਹੀਂ ਹੁੰਦੀ। ਅੱਛਾ ਜੀ। ਇਹ ਹਿੱਸਾ ਇਹਦਾ ਬਿਲਕੁਲ ਬੇਹਿੱਸ ਹੋ ਜਾਣਾ। ਇਹਨੂੰ ਆ ਸਕੂਨ ਦੇ ਨਾਲ ਇਹਨੂੰ ਕੱਟ ਲੈਣਾ। ਕੱਟਣ ਤੋਂ ਬਾਅਦ ਇਹਨੂੰ ਡੰਮ ਕੇ ਫਿਰ ਉੱਥੋਂ ਇਹਨ ਕਰਕੇ ਸਭ ਕੁਛ ਇਹਦੀ ਪੱਟੀ ਪੁੱਟੀ ਕਰ ਲੈਣੀ। ਇਹ 2-3 ਘੰਟੇ ਇਹਨੂੰ ਸਕੂਨ ਰਹਿਣਾ। ਜਾਤੀ ਉਹਦੀ ਜਿਹੜੀ ਨਾ ਵੇਨ ਜਿਹੜੀ ਹੈ ਨਾ ਵਾਪਸ ਹੋ ਜਾਂਦੀ, ਇਹਦੀ ਪੇਨ ਘਟ ਜਾਣੀ ਹੈ। ਇਹਨੂੰ ਪਤਾ ਹੀ ਨਹੀਂ ਹੋਣਾ ਕਿ ਮੇਰੀ ਪੂਛ ਕੱਟ ਹੋਈ ਕਿ ਨਹੀਂ। ਉਹ ਜਿਹੜੇ ਕੱਟ ਕੇ ਤੋਂ ਬਾਅਦ ਵੀ ਡੰਮਣਾ ਨਾ, ਉਹ ਤੋਂ ਬਾਅਦ ਵੀ ਜਾਨਵਰ ਨੂੰ ਤਕਲੀਫ ਰਹਿੰਦੀ ਹੈ। ਤੇ ਇਹ ਹੁਣ ਅੱਗੇ ਨਾਲੋਂ ਰਾਜੀ ਲੱਗ ਰਹੀ ਸੀ ਸਾਨੂੰ। ਨਹੀਂ, ਇਹ ਜ਼ਰੂਰੀ ਹੈ? ਨਹੀਂ, ਹਾਂਜੀ, ਇਹ ਅੱਗੇ ਤੋਂ ਅੱਗੇ ਨਾ ਇਹਦੇ ਕੱਟ ਬਣਦੇ ਜਾਣੇ ਆ। ਹਾਂ, ਸਾਡੇ ਪੰਜਾਬੀ ਦੀ ਮੋਹਰੀ ਕਹਿੰਦੇ ਆ। ਜਿਵੇਂ ਘੂਣ ਲੱਗ ਜਾਂਦਾ ਲੱਕੜ ਨੂੰ, ਤਾਂ ਤੋਂ ਕਹਿੰਦੇ ਨਹੀਂ, ਇਹ ਕੈਂਸਰ ਟਾਈਪ ਹੁੰਦਾ। ਆਹੋ, ਅੱਛਾ। ਕੈਂਸਰ, ਗੈਂਗਰੀਨ ਉਹ ਕੈਂਸਰ ਨੂੰ ਕਹਿੰਦੇ। ਅੱਛਾ, ਤੇ ਇਹ ਫਿਰ ਜੇ ਉੱਥੋਂ ਤੱਕ ਕੱਟ ਦਈਏ ਫਿਰ ਗਾਂ ਵੱਜ ਜੂਗੀ ਪੂੰਛ? ਹਾਂ, ਬਾਕੀ ਬਚਣੇ ਉਹ ਉੱਥੋਂ ਜਰਾਸੀਮ ਹੀ ਖਤਮ ਹੋ ਜਾਣਾ ਉਹਦਾ, ਯਾਨੀ ਉਹ ਬਰਨ ਹੋ ਜਾਣਾ ਨਾ। ਕੈਂਸਰ ਦਾ ਟ੍ਰੀਟਮੈਂਟ ਹੀ ਬਰਨਿੰਗ ਹੈ। ਬਾਡੀ ਦੇ ਵਿੱਚ ਕਿਸੇ ਜਗ੍ਹਾ ਤੇ ਵੀ ਜਿੱਥੇ ਤੁਸੀਂ ਜਾਂ ਰਿਮੂਵ ਕਰ ਸਕਦੇ ਆ ਜਾਂ ਉਹਨੂੰ ਬਰਨ ਕਰ ਸਕਦੇ ਹੋ। ਟ੍ਰੀਟਮੈਂਟ ਜਿੱਥੇ ਨਹੀਂ ਕਰ ਸਕਦੇ ਉਹਦਾ ਕੋਈ ਇਲਾਜ ਨਹੀਂ। ਆ ਦੇਖੋ ਨਾ, ਹੁਣ ਇਹ ਬੇਹਿੱਸ ਹੋ ਗਈ ਹੈ। ਲਓ ਜੀ, ਆ ਦੇਖੋ ਨਾ, ਸੁੰਨ ਕੋਈ ਪਤਾ ਨਹੀਂ ਵੀ ਇਹ ਮੇਰੇ ਨਾਲ ਹੈਗੀ ਹੈ ਪੂਛ ਕਿ ਨਹੀਂ ਹੈਗੀ। ਅੱਛਾ, ਸੁੰਨ ਹੋ ਗਈ। ਹਾਂ, ਹੁਣ ਪੂੰਛ ਹਿਲਾ ਨਹੀਂ ਰਹੀ। ਨਹੀਂ, ਆ ਦੇਖੋ ਨਾ, ਲੈ ਹਾਂ, ਇੱਥੇ ਵੀ ਦਾਰੂ ਲਾ ਦਾਂਗੇ। ਇਹ ਸਭ ਕੁਝ ਹੋ ਜਾਣਾ। ਹੁਣ ਸੁੰਨ ਹੋਇਆ, ਹੁਣ ਠੀਕ ਹੈ ਜਿਹੜਾ ਨਾ, ਇੰਨਾ ਕੁ ਰੱਖ ਲਿਆ ਸੀ ਵੀ ਇਹ ਸੌਖਾ ਫੇਰਨਾ, ਬਾਅਦ ਵਿੱਚ ਅਸੀਂ ਲਾ ਦਾਂਗੇ। ਮਾੜਾ ਜਿਹਾ ਇਹਨੂੰ ਕਰੀ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਬੰਦੇ ਯਾਦ ਕਰਦੇ ਸੀਗੇ ਵੀ ਮਾਮਾ ਆਸ਼ਿਕ ਅਲੀ ਧਰਮੇੜੀ ਵਾਲਾ ਵੀ ਦਿਸਿਆ ਨਹੀਂ, ਬੜੇ ਦਿਨ ਹੋ ਗਏ। ਹੋਰ ਸਾਰੀ ਖੈਰ ਆ? ਵਧੀਆ, ਮਾਲ ਡੰਗਰ ਤੇਰਾ ਠੀਕ ਆ? ਬਹੁਤ ਵਧੀਆ, ਅਲਹਮਦੁਲਿਲਾ। ਅਸੀਂ ਵੀ ਰੁੱਝੇ ਰਹੇ ਆ ਤੇ ਆਪਾਂ ਇੱਕ ਵਾਰੀ ਪੂਛ ਫਿਰ ਕਰਾ ਲਈਏ, ਚਲੋ ਠੀਕ ਹੈ, ਫਿਰ ਗੱਲ ਕਰ। ਆਓ ਕਰੋ। ਇਹਨੂੰ ਕਹਿੰਦੇ ਆ ਟਾਰਨੀਕਟ, ਯਾਨੀ ਇਹ ਦੂਸਰੇ ਸਮਝੋ ਅੰਗਰੇਜ਼ੀ ਟਾਰਨੀਕਟ ਕਹਿੰਦੇ, ਉੱਦਾਂ ਇਹਨੂੰ ਕਹਿੰਦੇ ਬੰਦ ਬੰਨਣੇ ਆ ਪੱਟੀਆਂ। ਹਾਂ, ਇਹ ਤਾਂ ਕਿ ਇਹਦੀ ਬਲੀਡਿੰਗ ਜਿਹੜੀ ਨਾ ਉਹ ਜ਼ਿਆਦਾ ਨਾ ਹੋਵੇ। ਅੱਛਾ, ਇਦਾਂ ਗੰਢਾਂ ਮਾਰਨੀਆਂ। ਹਾਂ, ਵਾਹ ਇਹ ਬਈ, ਬਲੌਕ ਕਰਨਾ ਇਹਨੂੰ, ਤਾਂ ਕਿ ਇਹ ਬਲੱਡ ਲੈਸ ਸਰਜਰੀ ਇਹਨੂੰ ਕਹਿੰਦੇ ਆ। ਅੱਛਾ ਅੱਛਾ, ਇਹ ਲਹੂ ਰੋਕ ਰਿਹਾ ਜੀ।
ਹਾਂ ਡਾਕਟਰ ਹੁੰਦਾ ਜੀ। ਅਸੀਂ ਡੰਗਰਾਂ ਨੂੰ ਸਮਝਦੇ ਆਂ ਵੀ ਇਹ ਡੰਗਰ ਆ, ਵੀ ਇਹਨਾਂ ਨੂੰ ਪੀੜ ਨਹੀਂ ਹੁੰਦੀ ਨਾ। ਇਹ ਜਿੱਦਾਂ ਆਪਦੇ ਕੋਈ ਸੱਟ ਲੱਗੇ ਨਾ, ਬੰਦਾ ਆਪਣੀ ਜਿਵੇਂ ਖੈਰ ਖਾਈ ਕਰਦਾ, ਇਦਾਂ ਡੰਗਰ ਦੀ ਕਰਨੀ ਚਾਹੀਦੀ ਹੈ ਵੀ ਇਹਨੂੰ ਦੁੱਖ ਨਾ ਹੋਵੇ, ਇਹਦਾ ਲਹੂ ਨਾ ਰੁੜੇ, ਤੇ ਸਾਰੀਆਂ ਗੱਲਾਂ ਦਾ ਖਿਆਲ ਹੋਣਾ ਚਾਹੀਦਾ। ਸੁਣ ਤਾਂ ਗਈ ਸੀ ਹੋ, ਹਾਂ ਉਹਨਾਂ ਨੇ ਉਹ ਪੱਟੀਆਂ ਮੰਗਾ ਕੇ ਬੰਨੀਆਂ। ਹਾਂ ਸੁਣ ਹੋ ਗਈ ਤਾਂ ਹੁਣ ਪੱਟੀ। ਉਹਨੇ ਕਿਹੜਾ ਹੁਣ ਕੁਝ ਕਹਿਣਾ ਸੀ। ਹਾਂ ਨਹੀਂ ਡਾਕਟਰ ਸਾਹਿਬ ਨੇ ਪੂਰਾ ਕਰਿਆ ਜੀ ਕੰਮ। ਲਿਖੇ ਪੜ੍ਹੇ ਬੰਦੇ 'ਚ ਬੜਾ ਫਰਕ ਹੁੰਦਾ ਜੀ। ਅਸੀਂ ਜੱਟ ਕੁਲੀਆ ਲਾਣਾ ਸੀ ਤੇ ਡਾਕਟਰ ਸਾਹਿਬ ਲਿਖੇ ਪੜ੍ਹੇ ਬੰਦੇ ਆ, ਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਆਹ ਤਰੀਕਾ ਹੁੰਦਾ ਅਸਲ ਦੇ ਵਿੱਚ ਪੂੰਛ ਵੱਢਣ ਦਾ। ਸਾਡੇ ਤਾਂ ਬਸ ਉਹ ਮਾਰ ਕੇ ਨਾ ਕੁਹਾੜੀ ਤੇ ਇਹਨੇ ਵਿਚਾਰੇ ਬੋਲ ਕੇ ਤੇ ਨਹੀਂ ਦੱਸਣਾ। ਹਾਂ ਇਹਨੇ ਵਿਚਾਰੀ ਨੇ ਬੋਲ ਕੇ ਨਹੀਂ ਦੱਸਣਾ। ਮੱਝਾਂ ਤਾਂ ਜੀ ਜਿੰਨਾ ਤੁਸੀਂ ਮੱਝਾਂ ਨੂੰ ਬੰਦੇ ਪਿਆਰ ਕਰਦੇ ਆ, ਤੇ ਇਦਾਂ ਦੇ ਮੌਕਿਆਂ ਤੇ ਭੁੱਲ ਜਾਂਦੇ ਆ ਕੈਂਚੀ ਫੜੋ ਜੀ। ਇਹ ਜਿੱਥੇ ਤੱਕ ਹਾੜ ਹੈ ਨਾ, ਉੱਥੋਂ ਅਸੀਂ ਨਹੀਂ ਰੱਖਣੀ। ਉੱਥੋਂ ਅਸੀਂ ਇਹਦਾ ਪਿਆਰ ਕਰਦੇ ਆ, ਜੇ ਬਲੇ ਅੱਗੇ ਫੇਰ ਵੱਧ ਜਾਏਗੀ। ਇਹ ਹੁਣ ਇਹ ਇੱਥੋਂ ਆ ਕੇ ਨਰਮ ਹੈ, ਜਿੱਥੋਂ ਨਰਮ ਹੈ ਇੱਥੋਂ ਇਹ ਠੀਕ ਹੈ ਜਗ੍ਹਾ। ਹੁਣ ਅਸੀਂ ਇਹ ਇੱਥੋਂ ਕੱਟਣੀ। ਅੱਛਾ ਆ ਜਿੱਥੋਂ ਤੱਕ ਫੁੱਲੀ ਹੋਈ ਆ ਨਾ, ਇਹ ਲਾ ਦੇਣੀ। ਇਹ ਸਖਤ ਹੈ, ਹੱਥ ਲਾ ਕੇ ਦੇਖੋ ਨਾ। ਹਾਂ ਸਖਤ ਇਹ ਤੇ ਇਫੈਕਟ ਹੋਇਆ ਆ। ਅੱਗੇ ਤੇ ਅੱਗੇ ਜਗ੍ਹਾ ਵੱਧ ਜਾਂਦੀ ਹੈ। ਹਾਂ ਜ਼ਿਮੀਂਦਾਰ ਭਰਾ ਇਸੇ ਵਾਸਤੇ ਨਾ ਕੰਮ ਖਰਾਬ ਕਰਦੇ ਆ। ਉਹ ਆਪ ਕੱਟਦੇ ਰਹਿੰਦੇ ਆ, ਉਹ ਸਹੀ ਜਗ੍ਹਾ ਤੋਂ ਕੱਟਦੇ ਨਹੀਂ। ਉਹ 3-4 ਦਫਾ ਕੱਟਦੇ ਆ, ਫਿਰ ਪੂਛ ਅੱਗੇ ਐਂਡ ਤੇ ਹੱਡੀ ਤੇ ਪਹੁੰਚ ਜਾਂਦੀ। ਹਾਂਜੀ ਇਹ ਗੱਲ ਗੌਰ ਨਾਲ ਸੁਣ ਲਓ ਜੀ। ਜਿੱਥੋਂ ਪੂੰਛ ਨੂੰ ਹੋਵੇ ਨਾ ਸੋਜ, ਲੋਹੇ ਵਰਗੀ ਹੋਵੇ ਐਂ ਸਖਤ, ਉੱਥੋਂ ਨਹੀਂ ਕੱਟਣੀ। ਜਿੱਥੋਂ ਨਰਮ ਹੋਵੇ ਨਾ, ਇੱਥੋਂ ਪੋਲੀ ਆ ਥਾਂ ਤੋਂ, ਉੱਥੋਂ ਆ ਕੇ ਪੂੰਛ ਕੱਟਣੀ। ਇੱਥੇ ਤੇ ਵੱਧ ਗਈ ਇਹ। ਅੱਛਾ ਜੀ, ਇਹ ਡਾਕਟਰ ਸਾਹਿਬ ਜਦੋਂ ਪੂੰਛ ਕੱਟ ਦੇਣੀ ਆ, ਉਸ ਤੋਂ ਬਾਅਦ ਇਹਦੀ ਵੀ ਗਰੋਥ ਹੁੰਦੀ ਕਿ ਨਹੀਂ, ਬੜੋਤਰੀ ਹੁੰਦੀ ਕਿ ਨਹੀਂ? ਉੱਥੇ ਰੁਕ ਜਾਂਦੀ ਹੈ। ਉੱਥੇ ਰੁਕ ਜਾ। ਆ ਫੜ ਲਓ ਜੀ, ਇਧਰ ਆ, ਇਹ ਤਾਂ ਪੂਛ ਫੜ। ਅੱਛਾ ਜੀ ਵਾਲਾਂ ਦਾ ਤੁਸੀਂ ਕੀ ਕਹਿੰਦੇ ਸੀ ਵੀ ਕਿਵੇਂ ਕੱਟੇ ਆ? ਵਾਲ ਇਹ ਜਿਹੜੇ ਵੱਡੇ ਆ ਨਾ ਵਾਲ, ਇਹ ਬਚਾ ਕੇ ਮੈਂ ਪਿੱਛੇ ਕਰ ਲੈਣੇ ਆ, ਤਾਂ ਕਿ ਇਹ ਕੱਟਣੇ ਵੀ ਨਹੀਂ। ਤੇ ਇੱਥੇ ਵੀ ਸੋਜ ਆ ਜਿੱਥੋਂ ਲੱਗੀਆਂ ਕਰਨ? ਨਹੀਂ ਇੱਥੇ ਨਹੀਂ ਸੋਏ। ਅੱਛਾ ਇਹ ਠੀਕ ਹੈ ਹੁਣ ਜਗ੍ਹਾ। ਠੀਕ ਇਹ ਹੁਣ ਤੇ ਐ ਨੂੰ ਥੋੜਾ ਜਿਹਾ ਹੋ ਜਾ, ਥੋੜੇ ਪੱਠੇ ਪੈਣੇ ਪੈ ਜਾਵੇ। ਇਹ ਜਿਹੜਾ ਥੱਲੇ ਹੈ ਨਾ ਥੋੜਾ ਜਿਹਾ, ਉਹ ਬਲੱਡ ਆਣਾ ਸੀ, ਉਸ ਤੋਂ ਬਾਅਦ ਨਹੀਂ ਆਣਾ। ਉਲਟਾ ਨਹੀਂ, ਜਿਹੜਾ ਥੱਲੇ ਜਿਹੜਾ ਬਲੱਡ ਸੀ। ਆ ਫੜ ਜੀ, ਦੇਖੋ ਜੀ। ਤਾਂ ਫਾਲੇ ਨੂੰ ਹੱਥ ਨਾਲ ਲਾ ਲਿਓ। ਨਹੀਂ ਪਰੇ ਹੋ ਜਾ। ਹਾਂਜੀ ਸਰੋਂ ਦਾ ਤੇਲ ਥੋੜਾ ਜਿਹਾ ਮੰਗਾਓ। ਹਾਂਜੀ ਇਹ ਜੀ ਡੰਮੀ ਜਾ ਇਹ ਦੇਖੋ ਨਾ ਜੀ, ਹੁਣ ਇਹ ਅਸੀਂ ਇਹਨੂੰ ਗਰਮ ਫਾਲਾ ਕਰਕੇ, ਫਾਲਾ ਇਸ ਵਾਸਤੇ ਇਸਤੇਮਾਲ ਕੀਤਾ ਕਿ ਦਾਤੀਆਂ, ਅਕਸਰ ਲੋਕ ਕਹਿੰਦੇ ਦਾਤੀ ਲੈ ਆਈਏ, ਫਲਾਂ ਚੀਜ਼ ਲੈ ਲਈਏ, ਉਹ ਦਸਤੇ ਸਾਰੇ ਸੜ ਜਾਂਦੇ ਆ। ਇਹ ਹੁਣ ਅਸੀਂ ਇਹਦੇ ਨਾਲ ਬੰਨਿਆ, ਇਹ ਇੱਕੋ ਨਾਲ ਭਾਰਾ ਹੈਗਾ, ਇੱਕੋ ਹੀ ਗਰਮ ਹੋਏ ਦੇ ਨਾਲ ਇਹਦਾ ਕੰਮ ਪੂਰਾ ਹੋ ਜਾਣਾ। ਸਰੋਂ ਤੇਲ ਫੜ ਥੋੜਾ ਜਿਹਾ, ਤੇਲ ਫੜ ਭੱਜ ਕੇ। ਇਹ ਦੇਖੋ ਨਾ ਹੁਣ ਇਹ ਪੂਰਾ ਗਰਮ ਹੈ, ਪੂਰਾ ਤਰੀਕੇ ਨਾਲ ਇਹ ਡੰਮ ਹੋ ਰਿਹਾ। ਇਹ ਬਿਹਤਰੀਨ ਬਣ ਜਾਣਾ। ਇਹ ਦੁਬਾਰਾ ਇਹ ਇਥੋਂ ਪੂਛ ਖਰਾਬ ਨਹੀਂ ਹੋਏਗੀ। ਬੜਾ ਸਾਫ ਸੁਥਰਾ ਕੰਮ ਕਰਿਆ ਜੀ ਡਾਕਟਰ ਸਾਹਿਬ ਨੇ। ਇਹ ਹੁਣ ਮੱਝ ਹੈ, ਜੁਗਾਲੀ ਕਰਦੀ ਹੈ, ਇਹਨੂੰ ਕੋਈ ਪਤਾ ਨਹੀਂ ਕਿ ਮੇਰੇ ਨਾਲ ਕੀ ਹੋ ਗਿਆ। ਇਹਨੂੰ ਕੋਈ ਤਕਲੀਫ ਨਹੀਂ। ਕੀ ਹਾਲ ਹੈ ਜੀ? ਚਾਚਾ ਬੋਟਿਆ ਬੜਾ ਪੁਰਾਣਾ ਤਰੀਕਾ ਦੇਖਦੇ ਆਨੇ ਆਪਾਂ ਪੂਛਾ ਡੰਮਣ ਦਾ, ਤੇ ਡਾਕਟਰ ਸਾਹਿਬ ਨੇ ਬੜਾ ਸਾਫ ਸੁਥਰਾ ਕੰਮ ਕਰਿਆ। ਪਹਿਲਾਂ ਸੁੰਨ ਕਰਿਆ, ਅੱਛਾ ਸੁੰਨ ਕਰਕੇ ਟਾਕੀਆਂ ਬੰਨੀਆਂ ਵੀ ਲਹੂ ਰੋਕਿਆ। ਅੱਛਾ ਲਹੂ ਰੋਕ ਕੇ ਤੇ ਹੁਣ ਉੱਤੇ ਤੱਤੇ ਫਾਲੇ ਦੇ ਨਾਲ ਨਾ ਹਾਂਜੀ ਦਮ ਹਾਂਜੀ ਦਾ ਦਮ ਲਾਉਣ ਲੱਗੇ ਆ। ਹਾਂਜੀ ਨਾਲੇ ਤਜਰਬੇਕਾਰ ਡਾਕਟਰ ਸਾਹਿਬ ਆ, ਬਹੁਤ ਪੁਰਾਣੇ ਡਾਕਟਰ ਆ ਜੀ, ਪ੍ਰੋਫੈਸਰ ਨੇ ਡਾਕਟਰ ਕੀ ਜੀ, ਬਹੁਤ ਤਜਰਬੇਕਾਰ ਬੰਦੇ ਜੀ, ਇਹ ਬਹੁਤ ਅੱਛੇ ਡਾਕਟਰ ਨੇ। ਮੈਂ ਤਾਂ ਇਹ ਫਾਲਾ ਜਿਹੜਾ ਨਾ, ਇਹ ਫਾਲਾ ਹੋਰ ਚੇਂਜ ਆਹੋ ਇਹ ਕਰ ਲਿਆ। ਮੈਂ ਤਾਂ ਬਹੁਤ ਮੁੱਦਤ ਦਾ ਡਾਕਟਰ ਸਾਹਿਬ ਨੂੰ ਜਾਣਦੇ ਹਾਂ ਜੀ ਅਸੀਂ। ਬੜੀ ਦੇਰ ਹੋ ਗਈ ਡਾਕਟਰ ਸਾਹਿਬ ਕੋਲੋਂ ਇਸ ਤਰ੍ਹਾਂ ਜਿਹੜਾ ਡੰਗਰ ਹੋਰਾਂ ਪਰਾਂ ਹੁੰਦਾ, ਡਾਕਟਰ ਸਾਹਿਬ ਹੀ ਠੀਕ ਠੂਕ ਕਰ ਜਾਂਦੇ ਆ, ਕੋਈ ਟੀਕਾ ਗੋਲੀ ਲਾ ਕੇ ਜੀ। ਤੇ ਇਹ ਵੀ ਬੜਾ ਪੁਰਾਣਾ ਤਰੀਕਾ ਜੀ ਡਾਕਟਰ ਸਾਹਿਬ ਨੇ ਜਿਹੜਾ ਆਜ਼ਾਦ ਕੀਤਾ ਅੱਜ। ਲਿਆ ਵੀ ਤੇਲ ਲਿਆਓ ਰੇ ਫੜ। ਅਸੀਂ ਅੱਗ ਦੇ ਵਿੱਚ ਫਾਲੇ ਰੱਖੇ। ਇਹਦੇ ਉੱਪਰ ਪਾ ਤੇਲ ਬਸ। ਵਾਹ ਬਈ ਵਾਹ। ਅੱਗ ਦੇ ਵਿੱਚ ਅੱਗ ਬਾਲੀ ਹੈ, ਕਿੱਕਰ ਦੀ ਲੱਕੜਾਂ ਦੀ ਵਿੱਚ ਟਰੈਕਟਰ ਦੇ ਹਲ ਦੇ ਫਾਲੇ ਰੱਖੇ ਆ, ਹਲਾਂ ਦੇ 2 ਫਾਲੇ ਤੱਤੇ ਕਰ ਲਏ, ਇੱਕ ਲੈ ਕੇ ਆਈਦਾ, ਦੂਆ ਉੱਥੇ ਰੱਖ ਦਈਦਾ, ਤੇ ਨਾਲ ਦੀ ਨਾਲ ਪੂਛ ਡੰਮੀ ਗਈ। ਤੇ ਪੂਛ ਐਡੀ ਸੋਹਣੀ ਡੰਮੀ ਆ ਵੀ ਪੂਛ ਅੱਧੀ ਠੀਕ ਹੋ ਗਈ। ਹੁਣ ਮੱਝ ਨੂੰ ਦੇਖੋ ਨਾ ਜੀ, ਮੱਝ ਸਕੂਨ ਨਾਲ ਖੜੀ ਹੈ, ਮੱਝ ਸਕੂਨ ਨਾਲ ਉਹਨੂੰ ਕੋਈ ਹੈ ਤਕਲੀਫ? ਹਾਂ ਵਰਨਾ ਇਹ ਪ੍ਰੋਡਕਸ਼ਨ ਇਹਦੇ ਨਾਲ ਹੈ ਜੀ, ਦੁੱਧ ਸ਼ਾਮ ਨੂੰ ਅੱਧਾ ਰਹਿ ਜਾਣਾ ਸੀ। ਹਾਂ ਤਕਲੀਫ ਨਾਲ।
ਵਾਹ ਬਈ ਵਾਹ। ਸਰਦਾਰ ਸਾਹਿਬ ਦੇਖਣਾ ਦੱਸੋ ਵੀ ਜਿਹੜਾ ਲੱਖਾਂ ਦੀ ਮੱਝ ਆ ਤੇ ਹਾਂ ਥੋੜੀ ਜਿਹੀ ਬੰਦੇ ਬੜੀ ਬੇਗੌਰੀ ਕਰਦੇ ਚਾਚਾ ਬੂਟਿਆ। ਹਾਂਜੀ ਹਾਂਜੀ ਜਿਹੜਾ ਜੱਟ ਕੁਲੀਆ ਲਾਉਂਦੇ ਆ ਉਹ ਕਿਸੇ ਦੌਰ 'ਚ ਠੀਕ ਸੀ, ਕਿਤੇ ਸੂਤ ਆ ਗਿਆ ਕਿਤੇ ਨਾ ਆਇਆ। ਸੂਤ ਘੱਟ ਆਂਦਾ ਸੀ। ਨਹੀਂ ਉਦੋਂ ਅਵੇਅਰਨੈਸ ਨਹੀਂ ਸੀ, ਲੋਕਾਂ ਨੂੰ ਪਤਾ ਨਹੀਂ ਸੀ। ਚਲੋ ਉਹ ਤਾਂ ਮੰਨਿਆ। ਹੁਣ ਜਦੋਂ ਇਹ ਦੌਰ ਦੇ ਵਿੱਚ ਜਿੱਥੇ ਨਹੀਂ ਹਰ ਚੀਜ਼ ਜਿਹੜੀ ਕੰਪਿਊਟਰ ਤੇ ਚੱਲ ਰਹੀ ਹੈ, ਹੁਣ ਵੀ ਲੋਕ ਅਗਰ ਉਸੇ ਤਰੀਕੇ ਨਾਲ ਕਰਨ ਹਾਂ ਕਿ ਲੋਹਾਰ ਦੇ ਯਾਨੀ ਦੂਸਰੀ ਦੇ ਵਿੱਚ ਲੋਹਾ ਗਰਮ ਕਰਕੇ ਪੂਛ ਕੱਟ ਕੇ ਫਿਰ ਮਗਰ ਫਿਰ ਕਨਾਲ ਮਗਰ ਫਿਰ ਜਾਨਵਰ ਦੇ, ਠੀਕ ਹੈ ਨਾ ਜੀ। ਚੱਕ ਲੈ ਬਰਾਬਰ ਆ ਪੱਟੀ ਫੜਾ ਜੀ, ਆਪਾਂ ਤੇਲ ਪਾ ਥੋੜਾ ਜਿਹਾ ਇਹਦੇ ਉੱਪਰ, ਤੇਲ ਪਾ ਉਹ ਪੈਰ ਬਚਾ ਯਾਰ। ਹੋਰ ਪਾ ਦੇ। ਲੈ ਮੈਨੂੰ ਦੇ ਆ ਫੜ ਲੈ ਜਾ, ਠੰਡੇ ਕਰ ਦੇਣਾ ਬਸ। ਇਦਾਂ ਜੀ ਸਰੋਂ ਦਾ ਤੇਲ ਲਾ ਲਿਆ ਉੱਤੇ ਡੰਮ ਕੇ, ਇੱਕ ਵਾਰੀ ਡੰਮਦੇ ਹੋਇਆ ਲਾਇਆ, ਇੱਕ ਵਾਰੀ ਉੱਤੋਂ ਲਾਇਆ ਤੇ ਉੱਤੋਂ ਪੱਟੀ। ਹੋਰ ਕੋਈ ਦਵਾਈ ਦਾਰੂ ਨਹੀਂ ਲਾਣਾ। ਨਹੀਂ ਦੇਖੋ ਜੀ ਮੱਝਾਂ ਮਾਵਾਂ ਵਰਗੀਆਂ ਹੁੰਦੀਆਂ, ਇਹਨਾਂ ਨੂੰ ਬੜੇ ਪਿਆਰ ਨਾਲ ਰੱਖੀਦਾ। ਤੇ ਲੱਖਾਂ ਰੁਪਈਆ ਅੱਜ ਕੱਲ ਕੀਮਤ ਆ। ਤੇ ਬੇਗੌਰੀ ਨਾ ਕਰੋ। ਜਦੋਂ ਪੂੰਛ ਪਾਂਛ ਕੇ ਹੋਵੇ ਨਾ ਇਦਾਂ ਟੁਕਣੀ ਹੋਵੇ ਤਾਂ ਡਾਕਟਰ ਕੋਲੋਂ ਟਿਕਾਓ। ਆ ਦੇਖ ਲਓ ਤੁਸੀਂ ਕਿੱਡਾ ਸੋਹਣਾ ਕੰਮ ਕਰਿਆ। ਡਾਕਟਰ ਸਾਹਿਬ ਕਹਿੰਦੇ ਜੇ ਦੂਆ ਜੱਟ ਕੁਲੀਆ ਹੋਵੇ ਤਾਂ ਡੰਗਰ ਅੱਧਾ ਦੁੱਧ ਸਕਾ ਜਾਂਦਾ, ਇੰਨੀ ਪੀੜ ਹੁੰਦੀ ਆ। ਆਪਰੇਸ਼ਨ ਆ ਜੀ ਪੂਰਾ ਹੈ। ਗਰਦਨ ਦੀ ਜੀ ਤਕਲੀਫ ਦੀ ਵਜ੍ਹਾ ਨਾਲ ਦੁੱਧ ਘਟਾਉਂਦੀਆਂ ਨੇ। ਹਾਂਜੀ ਹਾਂਜੀ ਤੁਸੀਂ 9 ਦਾ ਹਾਂਜੀ ਹਾਂ ਦੱਸੋ ਕਿੰਨੀ ਤਕਲੀਫ। ਆ ਮੇਰੇ ਪੈਰ ਦਾ ਜੀ ਨਹੁੰ ਮੈਂ ਕਢਾਇਆ, ਮੈਨੂੰ ਪਤਾ ਜਾਂ ਰੱਬ ਨੂੰ ਪਤਾ ਵੀ ਉਹ ਕਿਵੇਂ ਕਢਾਇਆ। ਟੀਕਾ ਵੀ ਲਾਇਆ ਉਹਨੇ। ਆ ਕੈਂਚੀ ਦੇ ਐਤੋਂ ਕੱਟ ਦਿਓ। ਡਾਕਟਰ ਆਸ਼ਕ ਅਲੀ ਵੀ ਨਾਲ ਹੈ ਜੀ। ਹਾਂਜੀ ਨਾਲ ਜੀ ਡਾਕਟਰ ਆਸ਼ਕ ਸੰਘਾ ਹਾਂ ਧਰਮੇੜੀ ਵਾਲਾ। ਤਲਮੇੜੀ ਵਾਲਾ ਹਾਂਜੀ ਇਹ ਜੀ ਡਾਕਟਰ ਕੰਪਾਊਂਡਰ ਦੋਵੇਂ ਰਲੇ। ਰਲੇ ਜੀ। ਹਾਂਜੀ ਅੱਛਾ ਹੁਣ ਇਥੋਂ ਖੋਲ ਦੇਣੀ ਪੂੰਛ ਹਾਂਜੀ ਹੁਣ ਤੋਂ ਖੋਲ ਤੇ ਦੇ। ਹੁਣ ਉਹ ਲਹੂ ਤਾਂ ਨਹੀਂ ਆਊਗਾ ਉਧਰ? ਨਹੀਂ ਵਾਹ ਬਈ ਵਾਹ ਵਾਹ। ਐਤੋਂ ਮਾੜਾ ਜਿਹਾ ਥੱਲੇ ਹੱਥ ਰੱਖ ਪੂਛ ਇੱਥੇ। ਪਾਣੀ ਚ ਅੱਛਾ ਇਹ ਬੜਾ ਸਨੇਹਾ ਜੀ। ਨਹੀਂ ਆਸ਼ਕਲੀ ਵੀ ਬਹੁਤ ਰਾਜੀ ਹੋਇਆ ਡਾਕਟਰ ਦੇ ਨਾਂ ਤੇ ਤਾਂ। ਡਾਕਟਰ ਸ਼ੋਭਾ ਹੀ ਇਦਾਂ ਦਾ ਭਾਈ ਜਿੰਦਾ ਜਿਹਨੂੰ ਇੱਕ ਵਾਰੀ ਡਾਕਟਰ ਬਣਾ ਦਿਓ ਉਹ ਚਲੀਦਾ ਹੀ ਨਹੀਂ ਮੁੜ ਕੇ। ਇਹ ਫੀਸ ਭਾਵੇਂ ਆਸ਼ਕ ਅਲੀ ਵੀ ਮੰਗ ਲੈ, ਵੱਖਰੀ ਮੰਗ ਉਹ ਭਾਵੇਂ ਵੱਖਰੀ ਮੰਗ ਲਵੇ ਵੀ ਮੰਮੀ ਨਾਲ ਹੀ ਸੀਗਾ। ਆ ਵੀ ਖੋਲ ਦਈਏ ਜੀ। ਮੈਂ ਖੋਲ ਦੇ। ਪਰ ਚਲੋ ਡਾਕਟਰ ਦੇ ਨਾਲ ਹੀ ਹੁੰਦਾ ਜੀ ਕੰਪਾਊਂਡਰ ਵੀ। ਸਾਨੂੰ ਕੀ ਭਾਵੇਂ ਹੋਰ 2-3 ਨਾਲ ਰਲਾ ਕੇ ਲੈ ਆਂਦਾ, ਅਸੀਂ ਤਾਂ ਉਹੀ ਫੀਸ ਦੇਣੀ ਹੈ ਜਿਹੜੀ ਡਾਕਟਰ ਨੂੰ ਦੇਣੀ ਹੈ। ਗਾਂ ਡਾਕਟਰ ਜਾਣੇ ਤੇ ਇਹਦੇ ਸ਼ਾਗਿਰਦ ਜਾਣਨ ਤੇ ਕੰਪਾਊਂਡਰ ਜਾਣਨ ਭਾਈ। ਕਿੱਥੋਂ ਰਲਿਆ? ਚਲੋ ਪਕੌੜੇ ਦਾ ਕਿੱਥੋਂ ਵੀ ਰਲਿਆ ਜੀ। ਆਸ਼ਿਕ ਨੂੰ ਪਕੌੜੇ ਹੀ ਖਿਲਾ ਦਿਓ। ਪਕੌੜੇ ਖਿਲਾ ਦਿੰਦੇ। ਆਹ ਕਿਉਂ ਭਾਈ ਅਸੀਂ ਨਾ ਫੀਸ ਦੇਣ। ਹਾਂ ਬੜਾ ਪਸੰਦ ਆਇਆ ਜੀ ਕੰਮ ਮੇਰੇ। ਬਈ ਸਾਰੀ ਉਮਰ ਅਸੀਂ ਦੇਖੀ ਐ ਇਦਾਂ ਪੂਛਾਂ ਟੁੱਕਦੇ, ਪਰ ਐਡੇ ਸਕੂਨ ਨਾਲ ਡੰਗਰ ਖਲੋਤਾ ਰਵੇ ਤੇ ਡੰਗਰ ਨੂੰ ਪਤਾ ਵੀ ਨਾ ਹੋਵੇ। ਇਹ ਨਜ਼ਾਰਾ ਪਹਿਲੀ ਵਾਰੀ ਦੇਖਿਆ। ਇਹ ਗੱਲ ਪੱਲੇ ਬੰਨ ਲਓ ਵੀ ਜਿਹੜੇ ਬੰਦੇ ਨੇ ਵੀ ਇਦਾਂ ਕੋਈ ਕਰਨਾ ਹੋਵੇ ਇਲਾਜ, ਕੋਈ ਸਿੰਘ ਦਾ ਪੂੰਛ ਦਾ, ਤੇ ਉਹ ਇਦਾਂ ਸੁੰਨ ਕਰਕੇ ਵੱਡਾ ਡਾਕਟਰ ਸੱਦ ਕੇ ਤਾਂ ਫਿਰ ਉਹ ਕਰਨਾ। ਅੱਛਾ ਪੂੰਛ ਇਦਾਂ ਬੰਨਣੀ ਹੈ? ਇਹ ਹਾਂਜੀ ਇੱਕ ਦਿਨ ਇਦਾਂ ਬਣਨੀ ਹੈ ਤਾਂ ਕਿ ਥੱਲੇ ਜ਼ਮੀਨ ਤੇ ਇਹ ਆ ਪੂੰਛ ਨਾਲ ਪੂੰਛ ਆ ਬੰਨ ਨਾ ਲੱਗੇ। ਗਾਹਾਂ ਜਾ। ਨਹੀਂ ਇਹਦੀ ਆ ਨਾਜ਼ੁਕ ਹੈ ਨਾ ਜਗ੍ਹਾ ਵੀ ਉੱਥੇ ਸੱਟ ਨਾ ਲੱਗੇ ਨਰਮ ਜਗ੍ਹਾ ਤੋਂ। ਲੋ ਜੀ ਇਦਾਂ ਪੂੰਛ ਬੰਨਣੀ ਹੈ ਜੀ, ਇਦਾਂ ਮੋੜ ਕੇ ਇਦਾਂ ਪੂੰਛ ਨਾਲ ਹਾਂ ਪੱਟੀ ਕਰਕੇ ਤੇ ਇਦਾਂ ਮੋੜ ਕੇ ਬੰਨਤੀ। ਛੱਡ ਦਿਓ ਜੀ। ਇਹ ਬੰਨਣ ਦਾ ਵੀ ਤਰੀਕਾ ਵੀ ਇਹਨੂੰ ਇੱਥੋਂ ਘੁੱਟ ਕੇ ਨਹੀਂ ਬੰਨਣਾ। ਇੱਥੇ ਇਹਦਾ ਵਲ ਦਿੱਤਾ ਹੈ, ਉਹਦੇ ਵਿੱਚੋਂ ਪਾ ਕੇ ਅੱਗੇ ਬੰਨਣੀ ਹੈ ਤਾਂ ਕਿ ਇਹਨੂੰ ਹਾਂ ਇਹਨੂੰ ਨਾ ਦੂਸਰੀ ਨਾ ਹੋਵੇ। ਇਦਾਂ ਲਟਕੂਗੀ ਨਹੀਂ। ਸ਼ਾਮ ਨੂੰ ਇਹਨੂੰ ਖੋਲ ਦੇਣਾ ਜਾਂ ਸਵੇਰ ਖੋਲ ਦੇ। ਵਾਹ ਜੀ ਵਾਹ। ਵਾਹ ਜੀ ਵਾਹ। ਨਹੀਂ ਅਸੀਂ ਤੇ ਹਰ ਵਕਤ ਇਹੀ ਕਹਿੰਦੇ ਆ ਕਿ ਆਪਣੇ ਜਾਨਵਰ ਨੂੰ ਜ਼ਿਆਦਾ ਤੋਂ ਜ਼ਿਆਦਾ ਸਹੂਲਤ ਮੁਹੱਈਆ ਕਰੋ ਔਰ ਇਸ ਜਿਹੜੀ ਨਵੀਂ ਤਕਨੀਕ ਹੈ ਇਸ ਦੇ ਮੁਤਾਬਕ ਕੰਮ ਕਰਵਾਓ, ਬਜਾਏ ਇਹ ਕਿ ਪੁਰਾਣੇ ਤਰੀਕੇ ਤੇ ਟਿਕੇ ਰਹੋ। ਇਹਦੇ ਨਾਲ ਤਕਲੀਫ ਵੀ ਨਹੀਂ ਜਾਨਵਰ ਹੁੰਦੀ, ਪ੍ਰੋਡਕਸ਼ਨ ਵੀ ਠੀਕ ਹੁੰਦੀ ਹੈ ਔਰ ਫਿਰ ਇਹ ਬਾਰ-ਬਾਰ ਕੱਟਣ ਨਾਲੋਂ ਇੱਕ ਵਾਰੀ ਕੱਟ ਕੇ ਤੇ ਹਾਂ ਮੈਂ ਜੀ ਇਸੇ ਗੱਲ ਤੋਂ ਡਰਿਆ ਸੀ। ਇੱਕ ਵਾਰੀ ਅਸੀਂ ਮੱਝ ਦੀ ਇਦਾਂ ਹੀ ਪੂੰਛ ਟੁੱਕੀ ਨਾ ਤੇ ਉਹ ਫਿਰ ਤਾਂ ਖਰਾਬ ਹੋ ਗਈ, ਤਾਂ ਟੁੱਕੀ ਫਿਰ ਤਾਂ ਉਹ ਤਾਂ ਇੰਨੀ ਕੁ ਗਿੱਠ ਜਿੰਨੀ ਅੱਗੇ ਹੱਡੀ ਤੇ ਚਲੇ ਜਾਂਦੀ ਹੈ। ਤੇ ਪੂੰਛਾਂ ਬਿਨਾ ਮੱਝਾਂ ਕਾਦੀਆਂ। ਤੇ ਹੁਣ ਇਹ ਇਹ ਇੱਕੋ ਵਾਰੀ ਹੁਣ ਅਸੀਂ ਬਚਾ ਲਿਆ। ਇਹਦਾ ਸਫੇਦ ਹਿੱਸਾ ਕਾਫੀ ਹੱਦ ਤੱਕ ਬਚ ਗਿਆ ਬਚ ਗਿਆ। ਤੇ ਅੱਲਾ ਕਰੇ ਮਾਲੂਮ ਹੀ ਨਹੀਂ ਹੋਣੀ ਕਿ ਇਹ ਕੱਟੀ ਹੈ। ਵਾਹ ਜੀ ਵਾਹ। ਡਾਕਟਰ ਸਾਹਿਬ ਜੂਨ ਦੇ ਵਾਸਤੇ ਰੋ ਬੜੀ ਮਿਹਰਬਾਨੀ। ਸਪੀਕਰ ਸਾਡਾ ਦੇ ਜਿਓ। ਅੱਜ ਇੱਥੇ ਅਸੀਂ ਬਾਲਣ ਵਾਵਾ ਫੂਕ ਕੇ ਨਾ ਇੱਥੇ ਐਦਾਂ ਅੱਗ ਬਾਲ ਕੇ ਹਾਂਜੀ ਹਾਂਜੀ ਤੇ ਵਿੱਚ ਫਾਲੇ ਰੱਖੇ ਟਰੈਕਟਰ ਦੇ। 2 ਫਾਲੇ ਰੱਖਣੇ ਆ ਵੀ ਇੱਕ ਫਾਲਾ ਤੱਤਾ ਲੈ ਕੇ ਗਏ ਨਾ ਐਦਾਂ ਪਲਾਸ ਨਾਲ ਫੜ ਕੇ ਤਾਂ ਪੂਛ ਡੰਮ ਲਈ। ਦਮ ਲਈ। ਜਦ ਨੂੰ ਉਹ ਠਰਿਆ ਉਹ ਲਿਆ ਕੇ ਰੱਖਤਾ, ਦੂਆ ਚੱਕ ਕੇ ਲੈ ਗਏ। ਹਾਂ ਤਾਂ ਇਦਾਂ ਪੂਛ ਡੰਮਣੀ ਹੈ।
ਤੇ ਆਪਣੀ ਡੰਗਰਾਂ ਦੀ ਗੌਰ ਕਰੋ, ਬੇਗੌਰੀ ਨਾ ਕਰੋ ਤੇ ਐਵੇਂ 10 ਰੁਪਏ ਪਿੱਛੇ ਡੰਗਰ ਦਾ ਖੇ ਖਰਾਬਾ ਨਾ ਕਰੋ। ਲੱਖਾਂ ਦੀ ਮੱਝ ਹੁੰਦੀ ਹੈ, ਤੁਸੀਂ 100 ਰੁਪਇਆ ਡਾਕਟਰ ਦੀ ਫੀਸ ਬਚਾਉਣ ਵਾਸਤੇ ਖੇ ਖਰਾਬਾ ਕਰ ਲੈਂਦੇ। ਇਦਾਂ ਦਾ ਕੰਮ ਨਾ ਕਰੋ। ਜਿੱਦਾਂ ਬੰਦਾ ਆਪਣੇ ਧੀ ਪੁੱਤਰਾਂ ਨੂੰ ਰੱਖਦਾ ਨਾ ਵੀ ਮਾੜਾ ਜਿਹਾ ਸਿਰ ਪੀੜ ਹੋਇਆ ਤੇ ਚੱਲ ਡਾਕਟਰ ਕੋ, ਡੰਗਰਾਂ ਦਾ ਵੀ ਇਦਾਂ ਹੀ ਖਿਆਲ ਕਰੋ। ਜੇ ਤੁਸੀਂ ਰੱਖਿਆ ਇਹਦੀ ਪੁੱਛ ਵੀ ਹੋਣੀ ਹੈ ਵੀ ਤੁਸੀਂ ਕਿੱਦਾਂ ਕਰਕੇ ਰੱਖੇ। ਮੈਂ ਤਾਂ ਸਿਰਫ ਦਿਖਾਇਆ ਵੀ ਪੂੰਛਤਾ ਸੀ, ਅੱਗੇ ਪਿੱਛੇ ਵੀ ਵੱਢ ਲੈਣੀ ਸੀ ਵੀ ਸਾਡੇ ਦੇਖਣ ਵਾਲਿਆਂ ਨੂੰ ਸੁਨੇਹਾ ਜਾਵੇ ਕਿ ਯਾਰ ਇਹ ਡਾਕਟਰਾਂ ਦਾ ਕੰਮ ਆ। ਸਾਰਾ ਕੰਮ ਆਪਣੇ ਜਿੰਮੇ ਨਹੀਂ ਲੈਣਾ। ਜਿਹੜਾ ਡਾਕਟਰਾਂ ਦੇ ਕਰਨ ਦਾ ਉਹ ਡਾਕਟਰ ਹੈ। ਜਦੋਂ ਕੋਠਾ ਪਾਉਂਦੇ ਆ ਉਦੋਂ ਤਾਂ ਆਪ ਨਹੀਂ ਪਾਉਂਦੇ, ਉਦੋਂ ਮਿਸਤਰੀ ਸੱਦਦੇ ਆ। ਹਾਂਜੀ ਜਿੱਥੇ ਡਾਕਟਰ ਸੱਦਣਾ ਉੱਥੇ ਡਾਕਟਰ ਸੱਦੋ, ਉਹ ਕੰਮ ਡਾਕਟਰ ਦਾ। ਜਿਉਂਦੇ ਵਸਦੇ ਰਹੋ ਜੀ। ਅਸੀਂ ਟੋਟਾ ਬਣਾ ਲਿਆ ਤੇ ਕੋਈ ਹੋਰ ਬਣਾਵਾਂਗੇ ਤੇ ਨਾਲ ਜੋੜ ਕੇ ਤੁਹਾਡੇ ਤੱਕ ਪਹੁੰਚਾਵਾਂਗੇ। ਜਿਉਂਦੇ ਵਸਦੇ। ਅਸਲਾਮ ਵਾਲੇਕੁਮ ਜੀ। ਸਿਆਣੇ ਕਹਿੰਦੇ ਵੀ ਬੱਧੀ ਪੱਗ ਦੀ ਨਾ ਲੱਜ ਹੁੰਦੀ ਹੈ, ਪਰ ਜਿਹੜੀ ਇਹ ਪਿੰਡਾਂ ਵਾਲਿਆਂ ਦੀ ਪੱਗ ਸੀ ਨਾ, ਇਹਦੀ ਕੋਈ ਸਰਕਾਰ ਨੇ ਹਜੇ ਏਡੀ ਕੋਈ ਲੱਜ ਰੱਖੀ ਨਹੀਂ। ਕਿਸੇ ਪਾਸੋਂ ਵੀ ਨਾ ਕਹਿ ਲਓ ਵੀ ਹਰ ਪਾਸੋਂ ਹੱਥ ਸਖਤ ਕੀਤਾ ਹੋਇਆ। ਹੁਣ ਜਿਵੇਂ ਪਿਛਲੇ ਸਾਲ ਤਰ੍ਹਾਂ ਐਤਕੀ ਵੀ ਕਣਕ ਦੀ ਸਾਨੂੰ ਕੀਮਤ ਦੱਸਤੀ ਆ, ਪਰ ਜਦੋਂ ਅਸੀਂ ਗਾ ਕੇ ਮੈਦਾਨ 'ਚ ਆਉਣਾ ਤੇ ਫਿਰ ਉਹ ਜਿਹੜਾ ਭੱਜ ਜਾਣਾ ਉਹਨਾਂ ਨੇ, ਜਿਵੇਂ ਪਿਛਲੇ ਸਾਲ ਭੱਜੇ ਸੀ। ਕੋਈ ਫਸਲ ਵੀ ਨਾ ਏਡੇ ਰੂਹ ਨਾਲ ਲੱਗਦੀ ਨਹੀਂ। ਤਾਂ ਮੈਂ ਕਹਿੰਦਾ ਵੀ ਤਾਂ ਮੈਂ ਤੁਹਾਨੂੰ ਇਹੋ ਜਿਹੀਆਂ ਗੱਲਾਂ ਦਿਖਾਣਾ ਵੀ ਇਕੱਲੇ ਫਸਲਾਂ ਤੇ ਨਾ ਰਹੋ। ਤੁਹਾਨੂੰ ਰੱਬ ਨੇ ਜਿਹੜੀ ਜੰਨਤ 'ਚ ਵਾੜਿਆ ਉਹਨੂੰ ਪਛਾਣੋ। ਜਿਵੇਂ ਆ ਮੇਰੇ ਭਰਾ ਨੇ ਪਛਾਣਿਆ, ਰੋ ਤੈਮੂਰ ਸਾਹਿਬ, ਇਹਨਾਂ ਨੂੰ ਉਂਝ ਪਿਆਰ ਨਾਲ ਅਸੀਂ ਮੂਨ ਕਹਿੰਦੇ ਆ, ਤੇ ਇਹ ਮੇਰੇ ਜਮਾਤੀ ਵੀ ਆ। ਤੇ ਮਾਸ਼ਾਅੱਲਾ ਉਂਝ ਇਹਨਾਂ ਕੋਲ ਮਾਲ ਡੰਗਰ ਰਕਬਾ ਖੁੱਲਾ ਡੰਗਰ ਵੀ ਹੈ, ਪਰ ਇਹਨਾਂ ਨੇ ਨਾਲ ਕੀ ਕੀਤਾ ਉਹ ਮੈਂ ਦਿਖਾਣ ਉਹ ਆਇਆ ਵੀ ਏਡਾ ਮੇਰੇ ਪਸੰਦ ਆਇਆ। ਰੋ ਸਾਹਿਬ ਕੀ ਹਾਲ ਚਾਲ? ਹੋਰ ਠੀਕ ਠਾਕ? ਅੱਛਾ ਰੋ ਸਾਹਿਬ ਨੇ ਨਾ ਜੀ ਆਹ ਰੱਖੀਆਂ ਮੁਰਗੀਆਂ ਹੈ। ਡੰਗਰ ਇਹਨਾਂ ਕੋਲ ਹੋਰ ਵੀ ਬਥੇਰੇ ਆ, ਵੱਡੇ ਡੰਗਰ, ਗਾਵਾਂ, ਮੱਝਾਂ, ਸਾਰਾ ਕੁਝ ਆ। ਪਰ ਮੈਨੂੰ ਜਿਹੜਾ ਪਸੰਦ ਬਹੁਤ ਆਇਆ ਨਾ, ਆ ਤੁਸੀਂ ਦੇਖ ਰਹੇ ਆ ਵੀ ਮੁਰਗੀ ਇਹ ਕਿੰਨੀਆਂ ਖੁਣੀਆਂ ਰੋ ਸਾਹਿਬ? ਇਹ ਹੈ ਤਕਰੀਬਨ 80-90 ਜਨ। ਇਹਨਾਂ ਨੂੰ ਐਨੂੰ ਟੋਰੀ ਮੁਰਗੀਆਂ ਨੂੰ ਇਹ ਕਿੰਨੀਆਂ ਕਿ ਜੀ? 80-90 ਹੈ ਤਕਰੀਬਨ। 80-90 ਮਾਸ਼ਾਅੱਲਾ। ਤੇ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਰੱਖੀਆਂ ਨੂੰ? ਬਸ ਇਹ ਹੁਣ ਹੀ ਲਈਆਂ ਜੀ, ਇਹ ਆਂਡਿਆਂ ਵਾਸਤੇ ਲਈਆਂ। ਅੱਛਾ ਹਾਂਜੀ। ਤੇ ਹੁਣ ਲੱਗ ਗਈਆਂ ਦੇਣ ਕਿਨੇ? ਹਾਂਜੀ, ਵਿੱਚੋਂ ਕੋ 10-12 ਕੋ ਹੈ, 15 ਹਾਂ ਆਂਡੇ ਸ਼ੁਰੂ ਹੋ ਗਈਆਂ। ਤੇ ਇਹਨਾਂ ਨੂੰ ਕੀ ਖਵਾ ਕੀ ਰਹੇ? ਬਸ ਗੰਦਮ ਵਗੈਰਾ ਹੀ ਆ, ਦੇਸੀ ਆ, ਬਾਹਰ ਖੇਤਾਂ ਖੁੱਤਾਂ ਜੀ ਫਿਰਦੀਆਂ। ਲੈ ਗੱਲ ਕਰੋ ਜੀ। ਆ ਗੱਲ ਜਿਹੜੀ ਮੈਨੂੰ ਬਹੁਤ ਹੀ ਪਸੰਦ ਆਈ। ਉਹ ਕਹਿੰਦੇ ਕੋਈ ਇਹਨਾਂ ਨੂੰ ਬਣਾਉਟੀ ਖੁਰਾਕ ਨਹੀਂ ਪਾ ਰਹੇ। ਆ ਬੂਆ ਖੋਲ ਦਈਦਾ, ਗਾਂ ਖੇਤ ਆ ਮਰੱਬਾ, ਖੇਤਾਂ 'ਚ ਫਿਰ ਤੁਰ ਕੇ ਆਪਣਾ ਆ ਜਾਂਦੀਆਂ ਤੇ ਆ ਕੇ ਤੇ ਆ ਦੇਖ ਲਾ 100 ਤੇ ਮੁਰਗੀ ਹੋਣੀ 100 ਤਾਂ ਹਨਾ। ਹਾਂਜੀ ਤੇ ਠੀਕ ਹੈ। ਜਦੋਂ ਸਾਰੀਆਂ ਆਂਡੇ ਦੇਣ ਲੱਗ ਗਈਆਂ ਤੇ ਇਹ ਚੰਗਾ ਭਲਾ ਹੈ ਕੰਮ ਆ ਇਹ। ਹਾਂਜੀ ਬਿਲਕੁਲ। ਇਹ ਤੁਸੀਂ ਅੱਗੇ ਵੀ ਕਦੀ ਕੀਤਾ ਜਾਂ ਹੁਣ ਕਰ ਰਹੇ? ਨਹੀਂ, ਇਹ ਪਹਿਲੀ ਦਫਾ ਤੇ ਇਨਸ਼ਾਅੱਲਾ ਇਹਨੂੰ ਕਰਾਂਗੇ 500,000 ਤੇ ਅਗਲੇ ਵਾਰੀ ਨਾ ਇਨਸ਼ਾਅੱਲਾ ਅਸੀਂ ਸਟਾਰਟ ਕਰਾਂਗੇ। ਹਾਂ ਇਹਦਾ ਚ ਇਹ ਅੱਛਾ ਕੰਮ ਆ ਮੁਰਗੀ ਦਾ ਜਿਹੜਾ ਹੈ ਨਾ, ਹਾਂ ਤੇ ਇਹ ਇਨਸ਼ਾਅੱਲਾ ਅਸੀਂ ਜ਼ਰੂਰ ਕਰਾਂਗੇ। ਇਹ ਦੇਖਣ 'ਚ ਸਾਰਿਆਂ ਤੋਂ ਇਹ ਨਿੱਕੀ ਸ਼ੈ ਹੈ ਇਹ ਡੰਗਰਾਂ ਦੇ ਵਿੱਚ ਵੀ ਮੁਰਗੀ, ਪਰ ਸਿਆਣੇ ਕਹਿੰਦੇ ਆ ਵੀ ਬਾਜੇ ਟਾਈਮ ਮੁਰਗੀ ਉਹ ਆਸਰਾ ਕਰ ਦਿੰਦੀ ਆ, ਉਹ ਭੁੱਖਾਂ ਕੱਢ ਦਿੰਦੀ ਆ ਵੀ ਜਿਹੜੀਆਂ ਵੱਡੇ ਡੰਗਰ ਨਹੀਂ ਕੱਢਦੇ। ਬਿਲਕੁਲ ਠੀਕ ਹੈ। ਕਈ ਮੁਲਕਾਂ ਦੀਆਂ ਕਹਿੰਦੇ ਮਿਸਾਲਾਂ ਬਣੀਆਂ ਵੀ ਜਿਹੜੇ ਮੁਰਗੀ ਤੋਂ ਗਾਂ ਤਰੱਕੀ ਕਰਕੇ ਗਏ। ਅੱਛਾ ਇਹਦੇ 'ਚ ਹੁਣ ਇਹਨਾਂ ਨੇ ਉਂਝ ਤਾਂ ਕੁੱਤਾ ਰੱਖਿਆ ਹੋਇਆ ਬੈਠਾ, ਇੱਕ ਅੱਧਾ ਕੁੱਤਾ ਹੋਣਾ ਜ਼ਰੂਰੀ ਆ ਇਹਦੇ ਵਾਸਤੇ ਜਿਹੜੀ ਲੋੜ ਤੇ ਆ। ਸਾਡੇ ਕੋਲ 3-4 ਆ ਜੀ। ਅੱਛਾ ਹਾਂਜੀ। ਉਹਨਾਂ ਦੀ ਕੀ ਆਮਦਨ ਹੈ? ਉਹ ਬਸ ਆ ਰਖਵਾਲੀ ਵਾਸਤੇ। ਅੱਛਾ ਉਹ ਰਖਵਾਲੀ ਵਾਸਤੇ ਜੀ। ਹਾਂਜੀ, ਨਾਲੇ ਵੈਸੇ ਵੀ ਇੱਕ ਸ਼ੌਕ ਆ। ਅਸ਼ੋਕ ਵੀ ਹੈ? ਹਾਂਜੀ, ਅੱਛੀ ਕੁਆਲਿਟੀ ਦਾ ਕੁੱਤਾ ਜੀ, ਕੋਹਾਟੀ ਕੁੱਤਾ ਹੈ। ਅੱਛਾ ਕੋਹਾਟੀ ਕੁੱਤਾ ਜੀ ਰਾਓ ਸਾਹਿਬ ਨੇ ਰੱਖਿਆ। ਹਾਂਜੀ। ਇਹ ਸ਼ੌਕ ਦੀ ਗੱਲ ਆ। ਹਾਂ ਤੇ ਇਹ ਆ ਵੀ ਸਾਡੇ ਡੰਗਰਾਂ ਦੀ ਰਾਖੀ ਵੀ ਹੋ ਜਾਂਦੀ ਆ, ਡੇਰਿਆਂ ਦੀ ਰੌਣਕ ਵੀ ਹੋ ਜਾਂਦੀ ਆ, ਤੇ ਸ਼ੌਕ ਵੀ ਪੂਰਾ ਹੋ ਜਾਂਦਾ, ਤੇ ਨਾਲ ਮੁਰਗੀਆਂ ਦੀ ਰਾਖੀ ਆ। ਮੁਰਗੀਆਂ ਇਕੱਲਾ ਤਾਂ ਨਹੀਂ ਨਾ ਰੱਖ ਸਕਦਾ ਬੰਦਾ, ਜਦੋਂ ਕੁੱਤਾ ਹੋਊਗਾ ਗਿੱਦੜ ਗੁੱਦੜ ਤੋਂ ਬੱਚੀਆਂ ਰਹਿਣਗੀਆਂ। ਹਾਂਜੀ ਬਿਲਕੁਲ। ਤੇ ਇਹ ਬੜਾ ਕੰਮ ਆ ਜੀ ਮੇਰੇ ਦੇਖਣ 'ਚ। ਇਹ ਹੁਣ ਤੁਸੀਂ ਸਵੇਰ ਦੇ ਆਪ ਆਪਣੇ ਕੰਮੀ ਲੱਗੇ ਆ, ਬਿਲਕੁਲ ਮੁਰਗੀਆਂ ਆਪਣੇ ਕੰਮੀ ਲੱਗੀਆਂ। ਇਸੇ ਤਰ੍ਹਾਂ ਇਹਨਾਂ ਦੇ ਮਗਰ ਨਹੀਂ ਜਾਣਾ ਕੋਈ ਨਹੀਂ ਜੀ, ਚੁਗਰੀਆਂ ਬਸ ਆਪਣਾ ਗੰਦਮ ਦਾਣੇ ਵਗੈਰਾ ਪਾ ਦਿੰਦੇ ਆ, ਕਿਸੇ ਟਾਈਮ ਸਿੱਟ ਤੇ ਸਿੱਟ ਦਿੰਦੇ ਆ, ਤੇ ਸ਼ਾਮਾਂ ਨੂੰ ਇਹ ਇੱਥੇ ਆ ਜਾਣਗੇ। ਆਪਣਾ ਆਪ ਆ ਜਾਂਦੀਆਂ, ਬਹਿ ਜਾਂਦੀਆਂ, ਕੋਈ ਬੰਦ ਨਹੀਂ ਕਰਦੇ ਇਹਨਾਂ ਨੂੰ ਜੀ। ਤੇ ਇਹ 24 ਘੰਟੇ ਖੁੱਲੀਆਂ ਹੀ ਆ ਇੱਥੇ, ਅੰਦਰ ਡੇਰੇ 'ਚ ਹੀ ਰਹਿੰਦੀਆਂ, ਬਾਹਰ ਚਲੀ ਗਈਆਂ ਬਦਲੇ। ਹਾਂ ਤੇ ਇਹਨਾਂ ਨੂੰ ਇਹ ਪਤਾ ਵੀ ਆਂਡੇ ਕਿੱਥੇ ਦੇਣੇ? ਹਾਂਜੀ, ਅੰਦਰ ਕਮਰੇ 'ਚ ਦਿੰਦੇ ਆ। ਅੱਛਾ ਉਹ ਬਣਾਇਆ ਹੈ ਪਿੱਛੇ? ਹਾਂਜੀ, ਹਾਂ। ਉਹ ਸਪੈਸ਼ਲ ਜਗ੍ਹਾ ਇਹਨਾਂ ਦੀ। ਤੁਸੀਂ ਆਪਣੇ ਟਾਈਮ ਨਾਲ ਜਾ ਕੇ ਆਂਡੇ ਚੱਕ ਲਓ। ਆਂਡੇ ਚੁਗ ਲੈਣੇ ਆ। ਲੈ ਦੇਸੀ ਆਂਡੇ ਨਾਲੇ ਆਪ ਖਾਓ, ਨਿਆਣੇ ਖਾਣ, ਹਾਂਜੀ ਤੇ ਨਾਲੇ ਆਪਣਾ ਵੇਚ ਵੀ ਲਓ। ਹਾਂਜੀ। ਇਹਦੀ ਜਿਹੜੀ ਦੇਸੀ ਆਂਡਾ ਨਾ ਇਹ ਦੋਹਰੇ ਪੈਸਿਆਂ 'ਚ ਵਿਕਦਾ ਬਲੈਤੀ ਨਾਲੋਂ। ਨਹੀਂ, ਇਹ ਅੱਛਾ ਕੰਮ ਆਏ ਇਨਸ਼ਾਅੱਲਾ। ਅਗਲੇ ਵਾਰੀ ਜਿਹੜਾ ਨਾ ਸ਼ੁਰੂ ਕਰਾਂਗੇ ਅਸੀਂ 500,000।
ਇਹ ਤੁਹਾਨੂੰ ਇਹਦੇ 'ਚ ਕੁਝ ਗੱਲ ਦਿਖੀ ਹੈ? ਨਹੀਂ ਨਹੀਂ, ਇਹਦੇ 'ਚ ਹੈ ਜੀ। ਅੱਛਾ ਰਾਓ ਸਾਹਿਬ, ਇਹ ਇੱਕ ਮੁਰਗੀ ਕਿੰਨੇ ਦੀ ਲਈ ਤੁਸੀਂ? ਇਹ 1200 ਦੀ ਲਈ ਜੀ ਇੱਕ ਮੁਰਗੀ। 1200 ਬੜੇ ਪੈਸੇ ਆ ਜੀ। ਕੋਈ ਨਹੀਂ, ਇਹਦੇ ਜੀ ਅਗਰ 40 ਰੁਪਏ ਨੂੰ ਵੀ ਅੰਡਾ ਹੋਵੇ ਹਾਂ ਤੇ 30 ਅੰਡਿਆਂ ਨਾਲ ਇਹਦਾ ਕੀਮਤ ਪੂਰੀ ਹੋ ਜਾਂਦੀ ਹੈ। ਮਾਸ਼ਾਅੱਲਾ, ਵਾਹ ਜੀ ਵਾਹ। ਇਹਦਾ ਕੋਈ 1200 ਤੱਕ ਕੋਈ ਕੀਮਤ ਨਹੀਂ ਹੈ। ਕੀ ਕੀਮਤ ਨਹੀਂ? 1200 ਜਦੋਂ ਦੱਸਿਆ ਨਾ ਮੈਨੂੰ ਲੱਗੇ ਬਹੁਤ, ਉਹ ਕਹਿੰਦੇ ਫਿਰ 30 ਅੰਡਿਆਂ ਦੀ ਮਾਰ। ਫਿਰ ਇਸ ਤੋਂ ਬਾਅਦ ਇਹ ਆ ਵੀ ਜਦੋਂ ਅੰਡੇ ਤੋਂ ਹਟ ਜਵੇ 1000 1200 ਦੀ ਵੈਸੇ ਵੀ ਸੇਲ ਹੋ ਜਾਂਦੀ, ਯਾਨੀ ਕਿ ਤੁਹਾਨੂੰ ਵਾਹ 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 ਵਾਹ। ਹਾਂਜੀ ਹਾਂ, ਉਹ ਫਿਰ ਵੀ ਯਾਨੀ ਕਿ ਸੇਲ ਹੋ ਜਾਂਦੀ, ਅਗਰ ਤੁਸੀਂ ਵੇਚਦੇ ਨਾ ਅੰਡੇ ਤੋਂ ਹਟ ਜਾਂਦੀ ਆ, ਹਾਂ ਹਾਂ ਉਹ ਫਿਰ ਉਸ 1200 ਦੀ ਵੈਸੇ 1000 ਦੀ ਵੈਸੇ ਸੇਲ ਹੋ ਜਾਂਦੀ ਹੈ। ਮਾਸ਼ਾਅੱਲਾ। ਅੱਛਾ, ਤੁਹਾਨੂੰ ਉਹ ਕਮਾਈ ਵੀ ਕਰਕੇ ਕਮਾਈ ਦਊਗੀ ਦੇ ਤੇ ਕੇ ਅਖੀਰ ਤੇ ਫਿਰ ਉਹ ਉਹਨੇ? ਕੀਮਤ ਤੁਹਾਡੀ ਤੁਹਾਨੂੰ ਦੇ ਜਾਣੀ ਉਹਨੇ, ਯਾਨੀ ਕਿ ਜਿਹੜੀ ਤੁਸੀਂ 1200 ਦੀ ਲਈ ਆ ਨਾ, ਉਹ 1200 ਤੁਹਾਡੇ ਆ ਜਾਣੇ ਆ। ਹਾਂ। ਅੱਛਾ ਰਾਓ ਸਾਹਿਬ, ਜਿੱਦਾਂ ਦਾ ਤੁਹਾਡੇ ਕੋਲ ਹੈ ਥਾਂ, ਹਾਂਜੀ ਇਹ ਤੁਹਾਨੂੰ ਮੁੱਲ ਲੈਣ ਦੀ ਤਾਂ ਲੋੜ ਵੀ ਨਹੀਂ ਸੀ, ਤੁਸੀਂ 4 ਮੁਰਗੀਆਂ ਵੀ ਬਿਠਾ ਲੈਂਦੇ। ਹਾਂਜੀ। ਮਿਸਾਲ ਆ ਤੇ ਇਹ ਬਸ ਇਹ ਜ਼ਰਾ ਵੀ ਖੁੱਲੇ ਕੰਮ 'ਚ ਜ਼ਰਾ ਇਹ ਆ ਵੀ ਜ਼ਰਾ ਫਾਇਦਾ ਜ਼ਿਆਦਾ, ਵੀ ਇਹ ਜ਼ਰਾ ਫਿਰ ਜਿਤਨਾ ਕਿ ਤੁਸੀਂ ਕਾਰੋਬਾਰ ਕਰੋਗੇ ਉਤਨਾ ਹੀ ਉਹਦਾ ਫਾਇਦਾ ਹੋਏਗਾ। ਹਾਂ। ਨਾਲੇ ਤੁਸੀਂ ਪਲੀ ਪਲਾਈ ਲੈ ਲਈ। 80 90 ਦਾ ਵੈਸੇ ਵੀ ਸਾਡੇ ਕੋਲ ਯਾਨੀ ਕਿ ਹੈ ਕੋ ਆਪਣੇ ਅਸੀਂ ਕੋਈ ਅਸੀਂ ਮੁੱਲ ਲਈਆਂ ਯਾਨੀ ਕਿ। ਅੱਛਾ ਮਾਸ਼ਾਅੱਲਾ, 100 ਤੋਂ ਉੱਤੇ ਬਣ ਗਈਆਂ। ਹਾਂਜੀ। ਮਰਨੇ ਦਾ ਕਿੰਨਾ ਕੁ ਰੇਸ਼ੋ ਆ ਗਈ ਇਹ? ਵੈਸੇ ਇਹ ਆ ਕਿ ਖੁੱਲੀਆਂ ਛੱਡੀ ਜਾਣ ਤੇ ਕੰਮ ਆ ਇਹਨਾਂ ਦੀ ਜਿਹੜੀ ਆ ਨਾ ਮਰਨੇ ਦੀ, ਉਹ ਅੱਛਾ ਅੱਛਾ ਅੱਛਾ। ਬੰਦ ਨਾਲੋਂ ਨਾ ਜ਼ਿਆਦਾ ਹਾਲੇ ਤੱਕ ਸਾਡਾ ਨਹੀਂ ਕੋਈ ਪਰਿੰਦਾ ਜ਼ਾਇਆ ਹੋਇਆ, ਯਾਨੀ ਕਿ ਮੁਰਗੀ ਸਾਡੀ ਨਹੀਂ ਜ਼ਾਇਆ ਹੋਈ ਹਾਲੇ ਤੱਕ। ਨਹੀਂ ਅੱਲਾਹ ਕਰੇ ਹੋਣ ਵੀ ਨਾ, ਇਹ ਗੱਲ ਤੁਹਾਡੀ ਠੀਕ ਹੈ। ਇਸ ਅਸੇ ਸਾਡੇ ਵੀ ਦੇਖਣ ਚ ਆਇਆ ਹਾਂਜੀ ਕਿ ਜਿਹੜੀਆਂ ਨੂੰ ਇੱਕ ਥਾਂ ਤੇ ਬੰਦ ਕਰਕੇ ਤੇ ਉਹ ਬਣਾਉਟੀ ਖੁਰਾਕ ਪਾਉਂਦੇ ਆ ਨਾ, ਹਾਂਜੀ ਤੇ ਉਹਨਾਂ ਨੂੰ ਬਿਮਾਰੀ ਬਹੁਤੀ ਆਉਂਦੀ ਹੈ। ਬਿਲਕੁਲ। ਜਿਹੜੀਆਂ ਇਦਾਂ ਖੁੱਲੀਆਂ ਫਿਰਦੀਆਂ ਨਾ, ਇਹਨਾਂ ਨੂੰ ਬਿਮਾਰੀ ਘੱਟ ਆ। ਬਿਲਕੁਲ। ਮੈਂ ਜੀ ਆਪਣੇ ਦੇਖਣ ਵਾਲਿਆਂ ਨੂੰ, ਜਿਹੜੇ ਸਾਡੇ ਕਿਸਾਨ ਭਰਾ, ਮੈਂ ਉਹਨਾਂ ਨੂੰ ਇਹ ਗੱਲ ਬੜੀ ਵਾਰੀ ਕੀਤੀ ਆ ਵੀ ਆਪਣੇ ਡੇਰੇ ਡੰਡਿਆਂ ਤੇ ਇਹ ਮੁਰਗੀਆਂ ਰੱਖੋ। ਹਾਂਜੀ। ਤੇ ਇਹ ਚਲੋ ਹੋਰ ਨਹੀਂ, ਇਹ ਆਂਡਾ ਇਹ ਨਹੀਂ ਵੀ ਸਿਰਫ ਸਿਆਲੇ 'ਚ ਵੀ ਨਲੀ ਚੱਲਦੀ ਤਾਂ ਹੀ ਖਾਣਾ, ਇਹ ਤਾਂ ਦੁਪਹਿਰ ਨੂੰ ਉਂਝ ਭੁੰਨ ਕੇ ਮਿਰਚ ਮਸਾਲਾ ਪਾ ਕੇ ਤੁਸੀਂ ਰੋਟੀ ਖਾ ਸਕਦੇ ਇਸੇ ਤਰ੍ਹਾਂ ਜੀ। ਤੇ ਬਥੇਰੇ ਫਾਇਦਿਆਂ ਦੇ। ਨਿਆਣਿਆਂ ਨੂੰ ਤਾਂ ਨੀਰਾ ਸੋਨਾ ਹੈ। ਹਾਂਜੀ। ਰੋ ਸਾਹਿਬ, ਤੁਹਾਡਾ ਕੰਮ ਸਾਨੂੰ ਬੜਾ ਚੰਗਾ ਲੱਗਾ ਜੀ। ਹਾਂਜੀ। ਤੇ ਇਹ ਮੁਰਗੀਆਂ ਕੋਈ ਨਸਲ ਖਾ ਸਕਾ ਇਦਾਂ ਹੀ ਬਸ ਜਿਹੜੀ? ਬਸ ਮਿਸਰੀ 골ਡਨ ਜਿਹੜੀ ਮਿਕਸ ਮੁਰਗੀ ਜਿਹੜੀ ਇੱਕ ਚੱਲਦੀ ਆ ਰਹੀ ਹੈ ਆਪਣੇ, ਉਹ ਮਿਸਰੀਆਂ 골ਡਨਾਂ ਵਿੱਚ ਆ ਜ਼ਰਾ ਦੂਸਰੀ ਦੇਸੀ ਜ਼ਰਾ ਉਹ ਇਹ ਆ ਕਿ ਅੰਡੇ ਕੰਮ ਦਿੰਦੀਆਂ, ਉਹ ਬੱਚਿਆਂ ਦੀ ਪੈਦਾਵਾਰ ਬਸ ਜਿਤਨੇ ਥੋੜੇ ਬਹੁਤੇ ਅੰਡੇ ਦੇਣੇ ਆ, ਉਹ ਸੇਵੇ ਤੇ ਬੈਠ ਕੇ ਉਹਨਾਂ ਨੇ ਬੱਚੇ ਕੱਢ ਲੈਣੇ ਆ। ਅੱਛਾ। ਉਹ ਉਹਨਾਂ ਦਾ ਹੋਰ ਹਿਸਾਬ ਆ। ਉਹ ਕੁਝ ਵਿੱਚ ਹੈ ਸਾਡੇ ਕੋਲ 8-10 ਉਹ ਵੀ ਵਿੱਚ ਆਏ ਸੀ ਦੇਸੀ। ਤੇ ਉਹ ਬਾਜੇ ਬੰਦੇ ਨਾ, ਹਾਂਜੀ। ਇਹ ਕਹਿੰਦੇ ਜੀ ਪੱਠੇ ਖਰਾਬ ਕਰਦੀਆਂ, ਖੁਰਲੀਆਂ 'ਚ ਬਿੱਠਾਂ ਨਹੀਂ, ਕਰਦੀਆਂ ਤੇ ਇਹਦੀ ਕੋਈ ਟਾਈਮਿੰਗ ਬਣਾਈ ਜਾਵੇ ਨਾ ਕਿ ਸਵੇਰ ਨੂੰ ਇਹਨਾਂ ਨੂੰ ਬੰਦ ਕਰ ਦੋ, ਜਦੋਂ ਤੁਹਾਡਾ ਪੱਠੇ ਪੁੱਠਿਆਂ ਦਾ ਟਾਈਮ ਖਤਮ ਹੋ ਜਾਵੇ, ਉਸ ਤੋਂ ਦੁਪਹਿਰ ਟਾਈਮ 4 ਵਜੇ 3 ਵਜੇ ਤੱਕ ਇਹਨਾਂ ਨੂੰ ਛੱਡ ਕੇ ਰੱਖੋ, ਉਸ ਤੋਂ ਬਾਅਦ ਫਿਰ ਬੰਦ ਕਰ ਦੋ। ਹਾਂ, ਇਹ ਯਾਨੀ ਕਿ ਇਸ ਤਰ੍ਹਾਂ ਦਾ ਕੋਈ ਸਿਸਟਮ ਬਣਾ ਲਓ। ਹਾਂ। ਪੱਠਿਆਂ ਦੀ ਵੀ ਯਾਨੀ ਕਿ ਉਹ ਵੀ ਠੀਕ ਆ, ਹਿਫਾਜ਼ਤ ਕਰਨੀ ਪੈਂਦੀ, ਹਾਂ, ਉਹ ਵੀ ਲੋੜ ਕਿਉਂਕਿ ਬਿੱਠ ਜਿਹੜੀ ਆ ਇਹ ਫਿਰ ਜਾਨਵਰ ਪੱਠੇ ਨਹੀਂ ਖਾਂਦਾ ਹੈ। ਹਾਂ, ਪਰ ਗੱਲ ਇੰਨੀ ਕਾ ਵੀ ਯਾਰ, ਉਹ ਜਿਹੜਾ ਹੁਣ ਆਪਾਂ ਬਾਜਰਾ ਕੁਤਰ ਰਹੇ ਆ ਵਿੱਚ, ਹੈ ਕਿਤੇ ਕਿਤੇ ਬਾਜਰਾ ਜਾਂ ਇਦਾਂ ਦੀ ਸਰੋਂ ਖੇਤਾਂ 'ਚ ਪਈ ਮਰੱਬੇ 'ਚ ਇੱਥੇ ਡਿੱਗ ਜਾਂਦੀ ਹੈ, ਉਹ ਮੁਰਗੀਆਂ ਦੇ ਕੰਮ ਆ ਜਾਂਦੀ। ਹਾਂਜੀ ਬਿਲਕੁਲ। ਹੁਣ ਖੁਰਲੀ 'ਚੋਂ ਜਿਹੜਾ ਮੋਟਾ ਪੱਠਾ ਖਾ ਲੈਂਦਾ, ਜਿਹੜਾ ਬਰੀਕ ਦਾਣਾ, ਉਹ ਸਾਰਾ ਮੁਰਗੀ ਜਾ ਕੇ ਚੁਗ ਲੈਂਦੀ। ਪਰ ਉਹ ਗੱਲ ਰਾਓ ਸਾਹਿਬ ਦੀ ਬੜੀ ਠੀਕ ਆ ਵੀ ਟਾਈਮ ਹੋਵੇ ਇਹਨਾਂ ਦਾ, ਬੇਟਾਈਮੀ ਆ ਨਾ ਖੁਰਲੀ 'ਚ ਵੜਨ। ਬਿਲਕੁਲ ਇਸੇ ਤਰ੍ਹਾਂ। ਹਾਂ, ਟਾਈਮ ਹੋਣਾ ਚਾਹੀਦਾ। ਚਾਰੇ 'ਚ ਨਹੀਂ ਜਾਣੀ ਚਾਹੀਦੀ ਮੁਰਗੀ। ਹਾਂ। ਅੱਛਾ, ਇਹ ਸ਼ੌਕ ਦਾ ਸ਼ੌਕ ਆ ਜੀ, ਇਹ ਕਾਰੋਬਾਰ ਦਾ ਕਾਰੋਬਾਰ, ਇਹ ਕਰਨਾ ਚਾਹੀਦਾ। ਸਿਰਫ ਤੁਹਾਨੂੰ ਦਿਖਾਇਆ ਤਾਂ ਵੀ ਇਹਨੂੰ ਐਵੇਂ ਨਾ ਸਮਝੋ, ਇਹ ਪੂਰਾ ਕਾਰੋਬਾਰ ਵੀ ਆ। ਜਿੱਦਾਂ ਬੱਕਰੀ ਜਾਂ ਡੰਗਰ ਵੱਡੇ ਆ, ਇਦਾਂ ਮੁਰਗੀ ਵੀ ਇੱਕ ਪੂਰਾ ਡੰਗਰ ਹੈ ਜੀ। ਅੱਛਾ ਰਾਓ ਸਾਹਿਬ, ਹੁਣ ਜਿਵੇਂ ਸਿਆਲਾ ਹੁਣ ਆ ਰਿਹਾ, ਸਿਆਲਾ ਸ਼ੁਰੂ ਹੋਇਆ, ਮੱਠੀ ਠੰਡ, ਹੁਣ ਰਾਤੀ ਤਰੇਲ ਪੈਂਦੀ ਆ ਨਾ, ਹਾਂਜੀ, ਤੇ ਬੰਦੇ ਹੁਣ ਛੂ ਕਰਨ ਲੱਗ ਗਏ। ਹਾਂਜੀ। ਤੇ ਇਹ ਹੁਣ ਆਂਡੇ ਤੁਰ ਪਏ ਇਹ? ਹਾਂਜੀ, ਕੋਈ 10-15 ਅੰਡੇ ਹੁੰਦੇ ਆ। ਹਾਂ। ਆ ਇਤਨੇ ਫਿਰ ਅਸੀਂ ਦੇ ਵੀ ਲੈਂਦੇ ਆ, ਵਿੱਚੋਂ ਸੇਲ ਕਰ ਲੈਂਦੇ। ਅੱਛਾ, ਕੋਈ ਦੇਖਿਆ ਵੀ ਇਹ ਕਿੰਨੇ ਦਾ ਅੰਡਾ ਜਾ ਰਿਹਾ? ਤਕਰੀਬਨ 35 ਰੁਪਏ ਦਾ ਆਮ ਜਾ ਰਿਹਾ ਇਹ ਦੇਸੀ ਅੰਡਾ। ਹਾਂਜੀ। ਗੱਲ ਕਰ। ਤੇ ਗਾਂ ਇਹ 50 ਤੇ ਜਾਣਾ। ਹਾਂਜੀ। ਆ ਚਲੋ 40 ਦਾ ਤਾਂ ਕਿਧਰੇ ਵੀ ਨਹੀਂ ਗਿਆ ਜੀ। ਬਾਬਾ ਬਲੈਤੀ ਲੈਂਦੇ ਰਹੇ ਅਸੀਂ 40 ਦਾ ਪਿਛਲੇ ਸਾਲ। ਲੇਕਿਨ ਹੁਣ ਵਧੇਗਾ, ਕਿਉਂਕਿ ਗੰਦਮ ਦਾ ਜਿਸ ਤਰ੍ਹਾਂ ਤੇ ਰੇਟ ਹੈ ਆ ਫਸਲ ਜਿਨਸ ਦਾ, ਉਸ ਹਿਸਾਬ ਨਾਲ ਵਧੂ। ਹਾਂਜੀ, ਵਧੇਗਾ ਅੰਡਾ ਯਾਨੀ। ਆ ਤੇ ਜੇ ਹੋਵੇ ਦਿਹਾੜੀ ਦਾ 50 ਅੰਡਾ ਵੀ ਹੋਵੇ ਤਾਂ ਇਹ ਠੀਕ ਦਿਹਾੜੀ ਬਣ ਜਾਂਦੀ। ਹਾਂਜੀ ਹੈ ਬਿਲਕੁਲ। ਰੋਜ਼ ਦਿਹਾੜੀ ਦਾ ਕੰਮ ਆ ਇਹ। ਜਿਵੇਂ ਸਬਜ਼ੀ ਦਾ ਹੁੰਦਾ ਨਾ ਵੀ ਦਿਹਾੜੀ ਲੱਗ ਗਈ ਤੇ ਉਹ ਤਰੀਕ ਲੱਗਦੀ ਰਹਿੰਦੀ ਹੈ। ਇਹ ਜਿਹਾ ਕੰਮ ਆ, ਥੋੜਾ ਰਲ ਕੇ, ਜਾਂ ਕੋਈ ਮੁਰਗੀਆਂ ਵੱਲੋਂ ਆਵੇ, ਕੋਈ ਬੱਕਰੀਆਂ ਵੱਲੋਂ ਆਵੇ, ਕੋਈ ਦੁੱਧ ਦਾ ਆਣ, ਤੇ ਬੰਦੇ ਦਾ ਤਾਂ ਹੀ ਜਾ ਕੇ ਸਿੱਧਾ ਹੁੰਦਾ ਕੰਮ। ਤੇ ਮੈਨੂੰ ਜੀ ਕੰਮ ਤੁਹਾਡਾ ਬੜਾ ਪਸੰਦ ਆ ਰਾਓ ਸਾਹਿਬ, ਬੰਦੇ ਵਾਸਤੇ ਰਹੋ, ਤੇ ਬੜਾ ਚੰਗਾ ਲੱਗਾ।
ਤੇ ਮੈਂ ਕਿਹਾ ਵੀ ਮੈਨੂੰ ਇਹ ਜਿਹੜੀ ਪਸੰਦ ਆਈ ਨਾ ਗੱਲ, ਮੈਂ ਕਿਹਾ ਵੀ ਅਸੀਂ ਆਪਣੇ ਦੇਖਣ ਵਾਲਿਆਂ ਤੱਕ ਵੀ ਪਹੁੰਚਾਉਂਦੇ ਆ ਵੀ ਖਬਰੇ ਕਿਸੇ ਦੇ ਦਿਮਾਗ 'ਚ ਗੱਲ ਆ ਜਾਵੇ। ਇਦਾਂ ਹੱਥ ਤੇ ਡੇਰੇ ਡੰਡੇ ਸਾਰੇ ਲੈ ਕੇ ਬੈਠੇ ਆ, ਡੇਰੇ ਵਲੇ ਹੋਏ ਆ, ਕੰਧਾਂ ਕੀਤੀਆਂ ਹੋਈਆਂ, ਬਸ ਉਹ ਦਿਮਾਗ 'ਚ ਕਿਸੇ ਟਾਈਮ ਗੱਲ ਆਂਦੀ ਨਹੀਂ। ਇਦਾਂ ਲੈ ਕੇ ਮੁਰਗੀਆਂ ਛੱਡ ਲਓ, ਬੱਕਰੀਆਂ ਛੱਡ ਲਓ ਤੇ ਉਹ ਚੰਗੀ ਭਲੀ ਆਮਦਨ ਬਣ ਜਾਂਦੀ। ਅੱਜ ਦੌਰ ਐਸਾ ਵੀ ਇੱਕ ਕੰਮ ਤੇ ਨਹੀਂ ਸਰਦਾ ਤੇ ਇੱਕ ਜੀ ਤੇ ਨਹੀਂ ਸਰਦਾ, ਸਾਰੇ ਜੀ ਕਮਾਣ ਤੇ ਇੱਕ ਕੰਮ ਤੋਂ ਬਹੁਤੇ ਕੰਮ ਹੋਣ ਤੇ ਤਾਂ ਜਾ ਕੇ ਸ਼ਾਮੀ ਪੂਰੀ ਪੈਂਦੀ ਹੈ। ਤੇ ਦੁਆਵਾਂ 'ਚ ਯਾਦ ਰੱਖਿਓ ਜੀ। ਹੁਣ ਉਂਝ ਵੀ ਸ਼ਾਮ ਹੋ ਗਈ, ਸੂਰਜ ਲੈ ਗਿਆ ਤੇ ਰੋਜ਼ ਸਾਹਿਬ ਨਾਲ ਵੀ ਸਾਡੀ ਮੁਲਾਕਾਤ ਹੋ ਗਈ। ਬੜੀ ਮਿਹਰਬਾਨੀ, ਜਿਉਂਦੇ ਵਾਸਤੇ ਰਹੇ, ਬੜੀ ਮਿਹਰਬਾਨੀ। अस्सलाम वालेकुम। ਸਿਆਣੇ ਕਹਿੰਦੇ ਵੀ ਰੋਜ਼ਗਾਰ ਤੇ ਦੁਸ਼ਮਣ ਰੋਜ਼-ਰੋਜ਼ ਮੱਥੇ ਨਹੀਂ ਲੱਗਦਾ, ਵੀ ਜਿੱਥੇ ਲੱਭੇ ਉੱਥੇ ਕਾਬੂ ਕਰ ਲਓ, ਮੌਕਾ ਨਾ ਖੰਜਾਓ, ਟਾਈਮ ਨਾ ਜਾਣ ਦਿਓ। ਮਿੰਟ ਦਾ ਥੁੜਕਿਆ ਬੰਦਾ ਦੂਰ ਜਾ ਪੈਂਦਾ। ਬੰਦੇ ਕਹਿੰਦੇ ਆ ਵੀ ਤੁਸੀਂ ਪਿੱਟਦੇ ਰਹਿੰਦੇ ਜਦੋਂ ਤੁਹਾਨੂੰ ਇਹ ਬਚਦਾ ਨਹੀਂ ਜ਼ਿਮੀਂਦਾਰੀ ਦੇ ਵਿੱਚ, ਤੁਸੀਂ ਕੋਈ ਹੋਰ ਕੰਮ ਨਹੀਂ ਕਰਦੇ। ਬਾਬਾ ਸਾਡੇ ਪਿਓ ਦਾਦੇ ਤੋਂ ਸਾਨੂੰ ਇਹ ਕੰਮ ਮਿਲਿਆ, ਸਾਡੇ ਇਹੀ ਮੱਥੇ ਲੱਗਾ, ਅਸੀਂ ਇਹਨੂੰ ਕਾਬੂ ਕਰ ਲਿਆ ਤੇ ਉਹ ਕਿਸੇ ਟਾਈਮ ਰੱਬ ਥੋੜੇ 'ਚ ਬਰਕਤ ਪਾ ਦਿੰਦਾ, ਸਾਡਾ ਕੰਮ ਚੱਲਦਾ। ਤੇ ਜਿਹੜੀਆਂ ਸਾਡੇ ਰੋਜ਼ਗਾਰ ਨਾਲ ਛਾਵਾਂ ਜੁੜੀਆਂ, ਅਸੀਂ ਉਹ ਤੁਹਾਨੂੰ ਦਿਖਾਉਂਦੇ ਰਹਿੰਦੇ ਆ। ਅਸੀਂ ਅੱਜ ਆਏ ਆ ਫਿਰ ਇੱਕ ਅਯਾਲੀ ਕੋ, ਸਾਡਾ ਭਰਾ ਬੱਕਰੀਆਂ ਚਰਾਉਂਦਾ ਤੇ ਬੱਕਰੀਆਂ ਦਾ ਕਾਰੋਬਾਰ ਕੀਤਾ। ਇਸ ਟਾਈਮ ਬੱਕਰੀਆਂ ਸਾਡੇ ਲਾਗੇ ਹੀ ਚਰਾ ਰਿਹਾ ਸੀ ਤੇ ਅਸੀਂ ਕਿਹਾ ਵੀ ਚਲੋ ਤੁਹਾਡੇ ਨਾਲ ਗੱਲਬਾਤ ਕਰਦੇ ਆ। अस्सलाम वालेकुम जी। ਵਾਲੇਕੁਮ ਸਲਾਮ। ਕੀ ਨਾਂ ਤੁਹਾਡਾ ਜੀ? ਮੇਰਾ ਨਾਮ ਸਾਜਿਦ ਮੁਸਤਫਾ ਹੈ। ਸਾਜਿਦ ਮੁਸਤਫਾ ਸਾਹਿਬ, ਕੀ ਹਾਲ ਚਾਲ ਆ? ਸ਼ੁਕਰ ਅੱਲਾਹ ਪਾਕ। ਇਹ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਬੱਕਰੀਆਂ ਦਾ? ਇਹ ਮੈਨੂੰ ਤਕਰੀਬਨ 3 ਕੁ ਸਾਲ ਹੋ ਗਏ ਜੀ। 3 ਸਾਲ ਹੋ ਗਏ। ਬੱਕਰੀਆਂ ਦਿਖਾਓ ਜੀ ਸਾਜਿਦ ਸਾਹਿਬ ਦੀਆਂ। ਚਾਚਾ ਆ ਜਾ। ਹਾਂ ਜੀ, ਬੱਕਰੀਆਂ ਮਾਸ਼ਾਅੱਲਾ। ਅੱਛਾ, 3 ਸਾਲਾਂ ਦੇ ਵਿੱਚ ਤੂੰ ਕੀ ਕੱਢਿਆ, ਕੀ ਪਾਇਆ ਦਾ? ਇਹ ਮੈਂ ਨਾ ਜੀ, ਮੇਰੇ ਕੋਲ ਕੋਈ ਸ਼ੈ ਨਹੀਂ ਸੀ। ਹਾਂ ਹਾਂ। ਇਹ ਸਾਰੀ ਮੈਂ ਨਾ ਆਦਤ ਤੇ ਲੈ ਕੇ ਬਣਾਈਆਂ ਜੀ। ਅੱਛਾ, ਮਾਸ਼ਾਅੱਲਾ। ਹਾਂਜੀ ਠੀਕ ਆ, ਲੇਕਿਨ ਮੈਂ ਬੜੀਆਂ ਇਹਦੇ 'ਚ ਸਖਤੀਆਂ ਜੋ ਗੁਜ਼ਰਿਆ ਆ। ਹਾਂ 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 ਲੋਕਾਂ ਦੀਆਂ ਗੱਲਾਂ ਸੁਣੀਆਂ, ਲੇਕਿਨ ਮੈਂ ਕੰਮ ਨਹੀਂ ਛੱਡਿਆ ਹੈਗਾ ਇਹ। ਹਾਂ। ਠੀਕ ਆ। ਇਸ ਟਾਈਮ ਮੇਰੇ ਕੋਲ 25 ਨਗ ਆ, ਜਿਨ੍ਹਾਂ 'ਚੋਂ ਮਾਸ਼ਾਅੱਲਾ ਅੱਧੇ ਮੇਰੇ ਆਪਣੇ ਆ ਜ਼ਾਤੀ। ਅੱਛਾ, 3 ਸਾਲ ਪਹਿਲਾਂ ਤੇਰੇ ਕੋਲ ਇੱਕ ਬੱਕਰੀ ਨਹੀਂ ਸੀ? ਹਾਂਜੀ। ਤੂੰ ਲਈਆਂ ਅੱਧ ਤੇ? ਹਾਂਜੀ। ਉਸ ਟਾਈਮ ਕਿੰਨੀਆਂ ਕੁ ਲਈਆਂ ਤੂੰ? ਬਸ ਇਸ ਤਰ੍ਹਾਂ ਹੀ, ਯਾਨੀ ਕਿ ਕੋਈ ਹਿਸਾਬ ਨਹੀਂ ਹੈ, ਵਿੱਚੋਂ ਦਿੱਤੀਆਂ ਵੀ ਹੈਗੀਆਂ ਆ। ਅੱਛਾ, ਹਾਂ ਤਕਰੀਬਨ 3 ਸਾਲ ਪਹਿਲਾਂ ਕਹਿੰਦਾ ਜੀ ਮੇਰੇ ਕੋਲ ਕੋਈ ਸ਼ੈ ਨਹੀਂ ਸੀ, ਚਾਚੇ ਬੂਟੇ ਤੋਂ ਲੈ ਲਈ, ਤੇਰੇ ਤੋਂ ਲੈ ਲਈ, ਮੇਰੇ ਤੋਂ ਲੈ ਲਈ, ਬੱਕਰੀਆਂ ਦਿਹਾਰੇ ਤੇ ਲੈ ਲਈਆਂ। ਹਾਂਜੀ। ਉਹ ਜਦੋਂ ਦਿਹਾਰੇ ਤੇ ਲਈਆਂ, ਅੱਲਾ ਨੇ ਚਾਹਿਆ, ਉਹ ਜਦੋਂ ਸੂ ਪਈਆਂ, ਜਿਹਨੇ 2 ਦਿੱਤੇ ਆ ਨਾ, ਵੀ ਚਾਚੇ ਬੂਟੇ ਦੀ ਬੱਕਰੀ ਸੂਈ 2 ਦਿੱਤੇ, ਇੱਕ ਚਾਚੇ ਬੂਟੇ ਦਾ ਹੋ ਗਿਆ, ਇੱਕ ਇਹਦਾ ਹੋ ਗਿਆ। ਹਾਂਜੀ। ਇਦਾਂ ਰੱਬ ਨੇ ਕਹਿੰਦਾ ਜੀ ਵਧਾਇਆ ਤੇ ਹੁਣ ਆਹ ਰੌਣਕ ਬਣ ਗਈ। ਹਾਂਜੀ। ਤੇ ਹੁਣ ਇਹਦੇ ਚੋਂ ਤੇਰੀਆਂ ਖਾਸੀਆਂ ਆਪਣੀਆਂ? ਮੇਰੇ ਕੋਲ ਤਕਰੀਬਨ ਮਾਸ਼ਾਅੱਲਾ ਛੋਟੇ ਵੱਡੇ ਨਗ 12 ਆ, ਬੱਕਰੀਆਂ ਜਿਹੜੀਆਂ ਕੋਈ ਅੱਛਾ। 8-10 ਮਾਸ਼ਾਅੱਲਾ ਕਰਾਸ ਆ, ਸੋਨੇ ਵਾਲੀਆਂ ਆ। ਅੱਛਾ 2 ਸੂ ਗਈਆਂ। ਅੱਛਾ, ਚਲੋ ਸ਼ੁਕਰ। ਦੋਵਾਂ ਨੇ 2-2 ਬੱਚੇ ਦਿੱਤੇ। ਅੱਛਾ ਅੱਛਾ, ਅੱਲਾ ਬਰਕਤ ਪਾਵੇ ਜੀ। ਤੇ ਜਿਹੜੇ 10-12 ਤੇਰੀਆਂ, ਬਾਕੀ ਕਿਹਦੀਆਂ? ਬਾਕੀ ਆ ਤਾਇਆ ਜਲੀਲ ਨਹੀਂ, ਹਾਂ ਹਾਂ। ਇਹ ਉਹਨਾਂ ਦੀਆਂ ਆ, ਉਹਨਾਂ ਨੇ ਨਾਲ ਮੁੰਡਾ ਦਿੱਤਾ ਮੈਨੂੰ। ਅੱਛਾ, ਤਾਜ ਜਲੀਲ ਕਿੱਥੇ ਆ ਇਸ ਟਾਈਮ? ਤਾਇਆ ਜਲੀਲ ਤਾਂ ਇਸ ਟਾਈਮ ਉੱਥੇ ਡੇਰੇ 'ਚ ਹੀ ਹੋਣਾ। ਅੱਛਾ, ਅਸੀਂ ਬਾਬੇ ਜਲੀਲ ਨਾਲ ਵੀ ਗੱਲਬਾਤ ਕਰਾਂਗੇ। ਹਾਂਜੀ। ਤੇ ਇਹਦੇ ਚੋਂ ਫਿਰ ਤੂੰ ਹੁਣ 3 ਸਾਲਾਂ ਦੇ ਵਿੱਚ, ਚਲੋ ਰੱਬ ਨੇ ਤੇਰੇ ਆਪਣੇ ਬਣਾਤੀਆਂ, ਹਾਂਜੀ। ਤੇ ਉਹਦੇ ਚੋਂ ਤੂੰ ਕੁਝ ਕਮਾਇਆ ਵੀ ਹੈ? ਹਾਂਜੀ ਮਾਸ਼ਾਅੱਲਾ, ਮੇਰੇ ਕੋਲ 5-6 ਬੱਕਰੇ ਸੀ, ਉਹ ਦੇ ਕੇ ਨਾ ਮੈਂ ਸੇਲ ਕਰਕੇ ਅੱਗੇ ਹਾਂ। ਉਹਨਾਂ ਦੇ ਹਿੱਸੇ ਦੀ ਬੱਕਰੀਆਂ ਪਾਈਆਂ ਸੀ ਫੰਡਰ, ਅੱਛਾ। ਕੋਈ 5-6, ਉਹ ਮਾਸ਼ਾਅੱਲਾ ਹੁਣ ਸੂਣੇ ਵਾਲੀਆਂ ਇਸ ਟਾਈਮ। ਬੱਕਰਾ ਕਿੰਨੇ ਕੁ ਦਾ ਵੇਚਦਾ ਸੀ? ਬਸ ਇਕੱਠੇ ਹੀ ਸੌਦਾ ਮਾਰੇ ਸੀ। ਕਿੰਨਿਆਂ ਦਾ? ਕੋਈ 4-5 ਸੀ ਇਕੱਠੇ ਬੱਕਰੇ, ਤੇ ਯਾਨੀ ਕਿ ਰਮਜ਼ਾਨ ਦੇ ਵਿੱਚ ਹੀ ਮੈਂ ਉਹ ਲਏ ਸੀਗੇ। ਉਹ ਕਿੰਨੇ ਕੁ ਦੇ ਵਿਕੇ? ਤਕਰੀਬਨ ਕੋਈ 1.5 ਕੁ ਦੇ। ਅੱਛਾ। ਹਾਂ। ਤੇ ਇਹਦੇ ਚ ਹੁਣ ਤੂੰ ਇਹਨਾਂ ਨੂੰ ਸਿਰਫ ਚਰਾ ਕੇ ਲਿਜਾਣਾ ਜਾਂ ਇਹਨਾਂ ਨੂੰ ਕੁਝ ਖਵਾਉਣਾ ਵੀ ਹੈ? ਨਹੀਂ, ਇਹਨਾਂ ਨੂੰ ਸ਼ਾਮੀ ਕੋਈ ਵੰਡਾ ਛੰਡਾ ਪਾ ਦੇਈਦਾ, ਮਾੜਾ ਚੰਗਾ। ਮਾੜਾ ਚੰਗਾ ਵੀ ਸਿਹਤ ਸੂਤ ਠੀਕ ਰਹੇ। ਹਾਂਜੀ। ਬਾਕੀ ਇਹ ਸਾਰੇ ਦਿਹਾੜੀ ਚਰਾਈ ਕਰਾਈ ਦੀ ਹੈ ਇਹਨਾਂ ਦੀ। ਹੁਣ ਜਿਹੜੇ ਇਦਾਂ ਖੇਤ ਵਿਹਲੇ ਆ, ਹਾਂਜੀ। ਇਦਾਂ ਉਹਨਾਂ ਖੇਤਾਂ 'ਚ ਫੇਰ ਲੈਣੀਆਂ ਹੈ। ਹਾਂਜੀ। ਆ ਖੇਤ ਦੇ ਵਿੱਚ ਨਾ ਜੀ, ਆ ਜਿਹੜਾ ਤੁਹਾਨੂੰ ਦਿਸ ਰਿਹਾ ਨਾ, ਆ ਲਾਲ ਜੇ ਫੁੱਲਾਂ ਵਾਲਾ, ਆ ਲਾਲ ਫੁੱਲਾਂ ਵਾਲਾ, ਮੈਂ ਪੱਟ ਕੇ ਦਿਖਾ ਦਿੰਦਾ। ਆਹਾ ਜੀ, ਇਹ ਤਾਂਦਲਾ, ਇਹ ਸਾਡੀ ਤਹਿਸੀਲ ਦਾ ਨਾਮ ਵੀ ਤਾਂਦਲਾ, ਇਹਦੇ ਨਾਮ ਹੀ ਇਹਦਾ ਵੀ ਨਾਮ ਤਾਂਦਲਾ। ਇਹਨੂੰ ਸਾਰੇ ਹੀ ਜਾਨਵਰ ਖਾਂਦੇ ਜੀ, ਹਾਂ। ਜਿਹੜੇ ਮਰਜ਼ੀ ਨੂੰ ਦੇ ਪੱਟ ਕੇ ਪਾ ਦੇ। ਉਂਝ ਤੱਤਾ ਹੁੰਦਾ ਥੋੜਾ ਜਿਹਾ। ਹਾਂਜੀ, ਖਾਂਦੇ ਸਾਰੇ। ਹਾਂ, ਚਿੱਬੜ ਦੀਆਂ ਬੇਲਾਂ ਵਿੱਚ ਹੋਈਆਂ ਵਾਵਾ ਮੌਸਮ ਆ ਹੁਣ। ਲਓ ਜੀ, ਹੁਣ 3 ਸਾਲਾਂ ਦੇ ਵਿੱਚ ਨਾ ਜੀ ਭਾਈ ਹੋਣਾ ਨੇ ਕਿਹਾ ਮੈਂ ਬੱਕਰੀਆਂ ਜਦੋਂ ਲਈਆਂ ਤੇ ਹਿੱਸੇ ਤੇ ਲਈਆਂ ਸੀ ਤੇ ਆਪਣੀ ਨਹੀਂ ਸੀ ਮੇਰੇ ਕੋਲ ਇੱਕ ਵੀ। ਹਾਂ ਹਾਂ। ਤੇ 3 ਸਾਲਾਂ ਦੇ ਵਿੱਚ ਕਹਿੰਦਾ ਜੀ ਮੈਂ ਘਰ ਦਾ ਖਰਚਾ, ਨਿਜ਼ਾਮ, ਆਣ ਜਾਣ, ਜੋ ਵੀ ਹੈ ਸੀ ਸਾਰਾ ਉਹ ਵੀ ਚਲਾਇਆ। ਹਾਂਜੀ। ਆਪਣਾ ਖਰਚਾ ਘਰ ਦਾ ਲੈਣ ਦੇਣ ਸਾਰਾ ਉਹ ਵੀ ਚਲਾਇਆ
ਤੇ ਬੱਕਰੀਆਂ ਵਿੱਚੋਂ ਮੈਂ ਆਪਣੀਆਂ ਵੇਚ ਲੈਂਦਾ ਸੀ, ਬੱਕਰੀਆਂ ਰੱਖ ਲੈਂਦਾ ਸੀ, ਤੇ ਹੁਣ 12-14 ਬੱਕਰੀਆਂ ਆਪਣੀਆਂ ਜ਼ਾਤੀ ਆ ਤੇ ਬਾਕੀ ਹਿੱਸੇ ਤੇ ਆ। ਇਹਦਾ ਮਤਲਬ ਕਿ ਬਰਕਤ ਵਾਲੀ ਚੀਜ਼ ਤਾਂ ਹੈ ਹਾਂ ਨਾ ਜੀ। ਬਿਲਕੁਲ ਇਸ ਤਰ੍ਹਾਂ ਹੀ ਹੈ। ਹਾਂਜੀ ਹਾਂਜੀ ਹਾਂ, ਕਾਰੋਬਾਰ ਤਾਂ ਇਹ ਹੈ। ਦੋਸਤ ਤੇ ਸੀ। ਮਾੜੇ ਬੰਦੇ ਦੇ ਹੱਕ 'ਚ ਆ ਕਾਰੋਬਾਰ, ਹਾਂਜੀ। ਤਕੜਾ ਬੰਦਾ ਹੈ ਨਾ, ਨਹੀਂ ਤੇ ਮਾੜੇ ਬੰਦੇ ਸੋਟੀ ਫੜੀ ਆਪਣੀਆਂ ਚਰਾ ਕੇ ਲਿਆ ਕੇ ਬਿਲਕੁਲ ਟੱਕ ਇਸ ਤਰ੍ਹਾਂ ਹੀ ਹੈ ਜੀ। ਹੁਣ ਇਸ ਬੰਦੇ ਨੂੰ ਦਿਹਾੜੀ ਤੇ ਲਾ ਦਿਓ, ਭਾਵੇਂ ਇਹਨੂੰ 1000 ਰੁਪਇਆ 1500 ਦਿਹਾੜੀ ਦਿਓ, ਇਹਨੂੰ ਔਖਾ ਹੈ। ਹਾਂਜੀ ਕਿਉਂਕਿ ਇਹ ਹੁਣ ਇਸ ਗੱਲ ਤੇ ਲੱਗ ਗਿਆ ਕਿ ਮੈਂ ਜੇ ਆਪਣੀ ਸੋਟੀ ਫੜਨੀ ਆ, ਜਾਨਵਰ ਪਾਲਣੇ ਆ, ਤੇ ਅੱਲਾਹ ਤਾਲਾ ਰੋਜ਼ੀ ਦੇ ਰਿਹਾ ਮੈਨੂੰ, ਠੀਕ ਆ, ਇਹਨੇ ਜਾਨਵਰ ਹੀ ਚਰਾਣੇ, ਹੁਣ ਹੋਰ ਨਹੀਂ ਹੁੰਦਾ ਇਹਦੇ ਕੋਲੋਂ ਕੋਈ। ਅੱਛਾ ਸਾਜਦ ਸਾਹਿਬ, ਜਦੋਂ ਤੁਸੀਂ ਕੰਮ ਸ਼ੁਰੂ ਕੀਤਾ ਹਾਂਜੀ। ਇਹਦੇ 'ਚ ਕੀ ਅਖਿਆਈ ਤੁਹਾਨੂੰ ਆਈ? ਇੱਕ ਨਵਾਂ ਬੰਦਾ, ਅਣਜਾਣ ਬੰਦਾ ਹਾਂਜੀ, ਬੱਕਰੀਆਂ ਰੱਖ ਕੇ ਬਸ ਤੁਰ ਉਹ ਪਿਆ। ਖਾਈ ਇਹੀ ਆਇਆ ਕਿ ਨਵੀਂ ਜਦੋਂ ਬੱਕਰੀਆਂ ਹੁੰਦੀਆਂ ਨੇ ਉਹਨਾਂ ਨੂੰ ਇਸ ਪਾਸੇ ਲਾਣਾ ਵੀ ਕਿੱਧਰ ਨੂੰ ਮੋੜਨਾ, ਉਹਨਾਂ ਨੇ ਆਪਣੀ ਮਰਜ਼ੀ ਕਰਨੀ ਆ। ਅੱਛਾ ਜਦੋਂ ਉਹ ਇਸ ਪਾਸੇ ਲੱਗ ਜਾਂਦੀਆਂ ਆ ਫਿਰ ਉਹਨਾਂ ਨੂੰ ਪਿੱਛੋਂ ਹੀ ਆਵਾਜ਼ ਦੇਣੀ ਆ, ਉਹਨਾਂ ਨੂੰ ਪਤਾ ਚੱਲ ਜਾਣਾ ਬੱਕਰੀਆਂ ਨੂੰ ਵੀ ਸਾਨੂੰ ਇਹ ਸੱਜੇ ਪਾਸੇ ਮੋੜ ਰਿਹਾ, ਖੱਬੇ ਪਾਸੇ ਮੋੜ ਰਿਹਾ। ਹੁਣ ਇਧਰੋਂ ਮੋੜੀਆਂ ਤੇ ਉਹ ਦੇਖ ਕਿੱਥੇ ਜਾ ਪਈਆਂ। ਫਿਰ ਉਹ ਤੰਗ ਨਹੀਂ ਕਰਦੀਆਂ ਜੀ। ਫਿਰ ਇੱਕ ਦੋਸਤ ਮੇਰੇ ਨੇ ਬੜੀ ਸੋਹਣੀ ਮਿਸਾਲ ਦਿੱਤੀ, ਮੈਨੂੰ ਉਹਦੀ ਗੱਲ ਬੜੀ ਅੱਛੀ ਲੱਗੀ। ਸਾਨੂੰ ਵੀ ਸੁਣਾਓ। ਹਾਂਜੀ ਉਹ ਮੈਂ ਆਪ ਨੂੰ ਸੁਣਾਉਣ ਲੱਗਿਆ ਜੀ। ਕਹਿੰਦੇ ਊਂਠਾਂ ਵਾਲੇ ਕਰਜ਼ਈ, ਹਾਂ ਮੱਝਾਂ ਵਾਲੇ ਪੂਰੇ ਸੂਰੇ, ਗਾਵਾਂ ਵਾਲੇ ਅੱਧ, ਬੱਕਰੀ ਵਾਲੇ ਵੱਧ। ਵੱਧ ਕੀ ਬਾਤ ਹੈ, ਕੀ ਬਾਤ। ਸੱਚੀ ਗੱਲ ਕਰੀ ਜੀ ਸਾਜਦ ਸਾਹਿਬ ਨੇ। ਹਾਂਜੀ ਹਾਂਜੀ ਸਾਜਦ ਸਾਹਿਬ ਵਿਆਹੇ ਆ ਤੁਸੀਂ? ਹਾਂਜੀ ਮਾਸ਼ਾਅੱਲਾ, ਮੇਰੇ ਕੋਲ ਪਹਿਲੇ ਅੱਲਾਹ ਪਾਕ ਨੇ ਬੇਟੇ ਦਿੱਤੇ 2 ਜੋੜੇ ਸੀ, ਫੌਤ ਹੋ ਗਏ। ਹੁਣ ਮਾਸ਼ਾਅੱਲਾ ਬੇਟੀਆਂ ਜੀ ਮੇਰੇ ਕੋਲ 2। ਅੱਛਾ, ਹਾਂਜੀ ਬਾਲ ਬੱਚੇਦਾਰ ਆ ਜੀ, ਤੇ ਦੇਖ ਲਾ ਵੀ ਆਪਣਾ ਨਿਜ਼ਾਮ ਹਾਂਜੀ। ਚਲਾਇਆ ਹੈ। ਨਹੀਂ ਇਸ ਕੰਮ 'ਚ ਮੈਨੂੰ ਮਾਸ਼ਾਅੱਲਾ ਸਕੂਨ ਬੜਾ ਹੈ ਜੀ। ਸਕੂਨ ਆ। ਹਾਂ ਕੋਈ ਪਰੇਸ਼ਾਨੀ ਨਹੀਂ ਹੈ। ਹਾਂ ਹਾਂਜੀ ਚਲੋ ਅੱਲਾਹ ਤਾਲਾ ਜੀ ਤੁਹਾਡੀ ਰੋਜ਼ੀ 'ਚ ਬਰਕਤ ਦੇਵੇ ਹਾਂਜੀ। ਤੇ ਇਦਾਂ ਹੀ ਕਾਮਯਾਬ ਰਵੇ। ਨਹੀਂ ਮੈਨੂੰ ਵੀ ਬੜੀ ਖੁਸ਼ਕਿਸਮਤੀ ਹੈ ਕਿ ਤੁਸੀਂ ਆਏ ਹੋ ਜੀ ਮਾੜੇ ਬੰਦੇ ਨੂੰ ਮਿਲਣ। ਨਹੀਂ ਤੂੰ ਸਾਡਾ ਭਾਈ ਆ ਜੀ, ਤਕੜਾ ਮਾੜਾ ਕੁਛ ਨਹੀਂ ਹੁੰਦਾ, ਆਪਾਂ ਭਰਾ ਆ। ਤੇ ਉਂਝ ਜਿਹੜੀ ਤੁਰਦੀ ਫਿਰਦੀ ਬੱਕਰੀ ਚਰਦੀ ਜੜੀ ਬੂਟੀ ਖਾਂਦੀ ਵੀ, ਇਹ ਬਿਮਾਰ ਬਮੂਰ ਤਾਂ ਘੱਟ ਹੀ ਹੁੰਦੀ। ਨਹੀਂ ਇਹ ਕੋਈ ਨਹੀਂ ਜੀ, ਇਹ ਤਕਰੀਬਨ ਇਹਦੇ ਨਾਲ ਫਰੈਸ਼ ਰਹਿੰਦੀ ਆ ਕਿਉਂਕਿ ਟੋਰੇ ਫੇਰੇ ਤੇ ਰਹਿੰਦੀ ਆ। ਬਿਮਾਰੀ ਘੱਟ। ਹਾਂਜੀ ਤੇ ਇਹਦੀਆਂ ਨਸਲ ਤੂੰ ਰੱਖੀ ਜਾਂ ਦਰਗੜੀਆਂ ਬਸ ਜਿਹੜੀਆਂ ਨਹੀਂ ਬਾਇਆ ਦਰਗੀਆਂ ਵੀ ਆ, ਕੋਈ ਦੇਸੀ ਆ, ਰਲੀਆਂ ਮਿਲੀਆਂ ਜੀ। ਰਲੀਆਂ ਮਿਲੀਆਂ। ਹਾਂਜੀ ਦੇਖੋ ਜੀ। ਇੱਕ ਬੱਕਰੀ ਆ ਉਹ ਬੀਤਲ ਨਸਲ ਜੀ, ਤੇ ਇੱਕ ਉਹ ਮਾਸ਼ਾਅੱਲਾ ਨਾਗਰਾ ਆ, ਉਹ ਪਠੋਰਾ ਲਿਆ ਸੀ ਮੈਂ। ਉਹ ਖੜਾ ਹੀ ਬੈਕ ਸਾਈਡ ਤੇ ਉਹ ਚੀਨਾ। ਹਾਂ ਉਹਨੇ ਨਹੀਂ, ਉਹ ਲਾਲ ਲਾਲ। ਰੰਗ ਦਾ, ਹਾਂਜੀ। ਲਾਲ ਨਾਗਰਾ। ਉਹ ਬੱਕਰੀ ਤਾਂ ਬੱਕਰੀ ਓ ਹੁੰਦੀ ਆ ਬਾਬਾ। ਹਾਂਜੀ ਹਾਂਜੀ ਬੱਕਰੀ ਬੱਕਰੀ ਆ। ਚਾਚਾ ਬੂਟਾ ਵੀ ਨਸਲਾਂ ਦਾ ਜਾਂ ਤੂੰ ਉਹ ਗੱਲ ਕਰੇ ਨਾ, ਉਹ ਗੱਲ ਕੋਈ ਨਹੀਂ ਹੈ। ਇਹ ਵੀ ਰਿਜ਼ਕ ਦੇ ਰਹੀਆਂ। ਹਾਂਜੀ, ਹਾਂਜੀ, ਇਹ ਵੀ ਰਿਜ਼ਕ। ਸੁਣਦੀਆਂ, ਇਹ ਦੁੱਧ ਵੀ ਦਿੰਦੀਆਂ, ਸਾਰਾ ਕੁਝ ਕਰਦੀਆਂ। ਹਾਂ ਤੇ ਉਹ ਬਸ ਇਹ ਆ ਵੀ ਇਹ ਬੰਦੇ ਜਿਹੜੇ ਆ ਨਾ ਸਹੀ ਬੰਦੇ, ਇਹ ਉਦਾਂ ਦੀ ਗੱਲ ਨਹੀਂ ਕਰਦੇ ਵੀ ਫਲਾਣੀ ਨਸਲ ਤੇ ਫਲਾਣੀ ਨਸਲ। ਹਾਂਜੀ। ਉਹ ਕਹਿੰਦੇ ਆ ਭਾਈ ਆ ਬੱਕਰੀਆਂ ਦਾ ਹਾਂ ਬੱਕਰੀਆਂ ਜੀ ਬਸ ਜਿਉਂਦੇ ਵਾਸਤੇ। ਉਹ ਕਹਿੰਦੇ ਹਾਂਜੀ, ਉਹ ਕਹਿੰਦੇ ਆਪ ਸੱਲਮ ਨੇ ਕਿਹਾ ਜਿਹੜਾ ਬੰਦਾ ਗਰੀਬ ਆ ਨਾ ਜੀ, ਹਾਂਜੀ। ਉਹ ਬੱਕਰੀ ਰੱਖ ਲਵੇ, ਅੱਲਾਹ ਪਾਕ ਸਾਰੇ ਉਹਦੇ ਗੁਰਬਤ ਖਤਮ ਕਰ ਦੇ। ਆਮੀਨ 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 ਸੁਭਾਨ ਅੱਲਾਹ। ਕੱਡੀ ਮਾਸ਼ਾਅੱਲਾ ਅੱਛੀ ਗੱਲ ਹਾਂ ਹੈ ਜੀ। ਸੁਭਾਨ ਅੱਲਾਹ, ਕਿਉਂ ਨਹੀਂ ਜੀ, ਬੜਾ ਇੱਜ਼ਤ ਵਾਲਾ ਪੇਸ਼ਾ ਜੀ।